ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, 2 ਦਿਨ ਪਹਿਲਾਂ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਲਾਸਾ ਕੀਤਾ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿ ਭਾਰਤ ਸਰਕਾਰ ਦਾ ਸਿੱਧਾ ਹੱਥ ਨਜ਼ਰ ਆ ਰਿਹਾ ਹੈ ਸਿੱਖ ਐਕਟਿਵਿਸਟ ਤੇ ਖਾਲਿਸਤਾਨੀ ਲਹਿਰ ਦੇ ਆਗੂ ਸਰਦਾਰ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਦੇ ਵਿੱਚ ਉਹਨਾਂ ਤੋਂ ਸਾਨੂੰ ਖੋਹ ਲਿਆ ਗਿਆ। ਤੇ ਇਸ ਘਟਨਾਕ੍ਰਮ ਤੋਂ ਬਾਅਦ ਜਿਹੜੀ 2 ਦਿਨਾਂ ਦੇ ਵਿੱਚ ਸਾਰੀ ਕੈਨੇਡਾ ਤੇ ਇੰਡੀਆ ਦੀਆਂ ਡਿਪਲੋਮੈਟਿਕ ਟਾਈਜ਼ ਹੋਣ ਜਾਂ ਓਵਰਆਲ ਜਿਹੜੀ ਸਾਰਾ ਘਟਨਾਕ੍ਰਮ ਵਾਪਰ ਰਿਹਾ ਹੈ, ਮੈਂ ਸਮਝਦਾ ਦੁਨੀਆ ਦੇ ਵਿੱਚ ਜਿਹੜਾ ਵੀ ਸਿੱਖ ਜਿੱਥੇ ਵੀ ਵਸਦਾ ਉਹਦੀਆਂ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ। ਅੱਜ ਇਹ ਸਾਰੇ ਘਟਨਾਕ੍ਰਮ ਬਾਬਤ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਡਾਕਟਰ ਇਕਤਦਾਰ ਕਰਾਮਤ ਚੀਮਾ ਦੇ ਨਾਲ, ਜਿਹੜੇ ਕਿ UK ਤੋਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਆਪ ਪੋਲੀਟੀਕਲ ਐਨਾਲਿਸਟ ਵੀ ਨੇ ਤੇ ਨਾਲ ਹੀ ਨਾਲ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ। ਸੋ ਇਹਨਾਂ ਦੀ ਪਕੜ ਹੈ ਇੰਟਰਨੈਸ਼ਨਲ ਜਿਹੜੇ ਰਿਲੇਸ਼ਨਸ ਨੇ, ਇੰਟਰਨੈਸ਼ਨਲ ਰਿਲੇਸ਼ਨਸ ਇਹਨਾਂ ਦਾ ਸਬਜੈਕਟ ਆ ਕਿ ਮੁਲਕ ਆਪਸ ਦੇ ਵਿੱਚ ਜਦੋਂ ਇਸ ਹੱਦ ਤੱਕ ਜਾਂ ਇਸ ਲੈਵਲ ਤੱਕ ਚਲੇ ਜਾਂਦੇ ਆ ਤੇ ਉਸ ਗੱਲ ਦੇ ਮਾਇਨੇ ਕੀ ਹੁੰਦੇ ਆ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਜਿਹੜੀਆਂ ਪੋਲੀਟੀਕਲ ਟਿਫਸ ਹੋਣ ਜਾਂ ਡਿਪਲੋਮੈਟਿਕ ਰਿਲੇਸ਼ਨਸ ਹੋਣ ਉਹਨਾਂ ਦੇ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ, ਪਰ ਇਹ ਨਹੀਂ ਹੁੰਦਾ ਕਿ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਆਪਣੀ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਸੇ ਮੁਲਕ ਨੂੰ ਇਸ ਲੈਵਲ 'ਤੇ ਜਾ ਕੇ ਐਕੂਜ਼ੇਸ਼ਨ ਲਾਏ। ਤੇ ਜਿਹੜਾ ਕੈਨੇਡਾ ਨੇ ਇਹ ਕਦਮ ਚੁੱਕਿਆ ਇਹਦੇ ਪਿੱਛੇ ਵੀ ਬਹੁਤ ਕੁਝ ਨਜ਼ਰ ਆ ਰਿਹਾ ਹੈ। ਸੋ ਆਓ ਅੱਜ ਇਸ ਵਿਚਾਰ ਚਰਚਾ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਐਗਜ਼ੈਕਟਲੀ ਚੱਲ ਕੀ ਰਿਹਾ ਹੈ ਤੇ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਵੀਰ ਸਿੰਘ, ਤੁਹਾਨੂੰ ਤੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੂੰ अस्सलाम वालेकुम ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਜਿਵੇਂ ਮੈਂ ਦੇਖ ਰਿਹਾ ਵੀ ਓਵਰਆਲ ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਦੇਖ ਰਹੇ ਹਾਂ, ਐ ਨਹੀਂ ਹੁੰਦਾ ਕਿ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀਤਾ, ਪਾਰਲੀਮੈਂਟ ਦੇ ਵਿੱਚ ਖਲੋ ਕੇ ਇੰਡੀਆ ਨੂੰ ਸਿੱਧਾ ਕਟਹਿਰੇ ਦੇ ਵਿੱਚ ਖੜਾ ਕੀਤਾ। ਤੇ ਇਹ ਜਿਹੜੀ ਸਿਚੁਏਸ਼ਨ ਹੈ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿਉਂਕਿ ਇਹਦੇ ਪਿੱਛੇ ਬੈਕਗਰਾਊਂਡ ਬਹੁਤ ਹੈਗੀ ਆ। ਜਦੋਂ ਜਸਟਿਨ ਟਰੂਡੋ ਕੁਝ ਸਾਲ ਪਹਿਲਾਂ ਭਾਰਤ ਜਾਂਦੇ ਨੇ, ਉਹਨਾਂ ਨੂੰ ਕਿਵੇਂ ਟਰੀਟ ਕੀਤਾ ਜਾਂਦਾ ਹੈ। ਉਹ ਤੋਂ ਪਹਿਲਾਂ ਵੀ ਇੱਕ ਰਿਪੋਰਟ ਆਈ ਹੈ ਕਿ ਸੀਸਿਸ ਨੇ 2018 ਦੇ ਵਿੱਚ ਵੀ ਜਿਹੜੀ ਇੰਡੀਅਨ ਇੰਟਰਫੀਰੈਂਸ ਹੈ ਉਹਦੇ 'ਤੇ ਇੱਕ ਰਿਪੋਰਟ ਤਿਆਰ ਕੀਤੀ ਸੀ, ਪਰ ਉਹ ਦੌਰਾ ਹੋਣ ਕਰਕੇ ਉਸ ਨੂੰ ਸਨੱਬ ਕਰ ਦਿੱਤਾ ਗਿਆ। ਤੇ ਉਹ ਤੋਂ ਪਹਿਲਾਂ ਵੀ ਜਿਹੜੇ ਕੈਨੇਡਾ ਇੰਡੀਆ ਦੇ ਰਿਲੇਸ਼ਨਸ ਨੇ, ਕਿਉਂਕਿ ਇਹ ਸਿਰਫ ਇੱਕ ਘਟਨਾਕ੍ਰਮ ਨਹੀਂ ਨਜ਼ਰ ਆਉਂਦਾ ਕਿ ਜਸਟ ਇੱਕ ਅਸੈਸੀਨੇਸ਼ਨ ਦੇ ਨਾਲ ਕੋਈ ਵੀ ਪ੍ਰਧਾਨ ਮੰਤਰੀ ਇਸ ਕਿਸਮ ਦਾ ਜਿਹੜਾ ਐਕੁਜ਼ੀਸ਼ਨ ਹੈ ਉਹ ਭਾਰਤ ਦੇ ਉੱਤੇ ਲਾਵੇ। ਸੋ ਇਹਦੀ ਬੈਕਗਰਾਊਂਡ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਰਿਹਾ ਇਸ ਵਕਤ? ਧੰਨਵਾਦ ਅਮਰਵੀਰ। ਮੈਂ ਤੁਹਾਡੇ ਇਸ ਸਵਾਲ ਨੂੰ 2 ਹਿੱਸਿਆਂ 'ਚ ਵੰਡਾਂਗਾ। ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇੰਟਰਨੈਸ਼ਨਲ ਪੋਲਿਟਿਕਸ 'ਚ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਬਹੁਤ ਹੀ ਦਲੇਰ ਤਰੀਕੇ ਨਾਲ ਖੜੇ ਹੋ ਕੇ ਪਾਰਲੀਮੈਂਟ 'ਚ ਭਾਰਤ ਨੂੰ ਖੁੱਲੇ ਤਰੀਕੇ ਨਾਲ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਅਮਰੀਕਾ ਆਪਣੀ ਜਿਹੜੀ ਕੈਨੇਡਾ ਦੀ ਧਰਤੀ ਆ ਉੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਇਹਨੂੰ ਕਹਿੰਦੇ ਆ ਇੰਟਰਨੈਸ਼ਨਲ ਰਿਲੇਸ਼ਨ ਦੀ ਜ਼ੁਬਾਨ 'ਚ। ਜਦੋਂ ਇੱਕ ਦੇਸ਼ ਕਿਸੇ ਦੂਸਰੇ ਦੇਸ਼ ਜਿਹੜਾ ਇੱਕ ਸੋਵਰਨ ਕੰਟਰੀ ਆ ਉਹਦੀ ਜ਼ਮੀਨ ਤੇ ਕੋਈ ਇੱਦਾਂ ਦੀ ਕਾਰਵਾਈ ਕਰੇ, ਉੱਥੇ ਦੇ ਕਿਸੇ ਸ਼ਹਿਰ ਦੀ ਜਾਨ ਲੈ ਜਾਂ ਆਪਣੇ ਕਿਸੇ ਵੀ ਹਿੱਤ ਵਾਸਤੇ ਕਿਸੇ ਤਰ੍ਹਾਂ ਦੀ ਡਿਪਲੋਮੇਸੀ ਵੀ ਵਰਤੇ ਤੇ ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾਂਦਾ ਵਾ। ਆਮ ਤੌਰ ਤੇ ਇੰਨੇ ਤਗੜੇ ਤਰੀਕੇ ਨਾਲ ਰਿਐਕਸ਼ਨ ਆਉਂਦਾ ਨਹੀਂ ਜੀ। ਹੁੰਦਾ ਏਦਾਂ ਆ ਕਿ ਜਿਹੜੀਆਂ ਵੀ ਸਟੇਟਸ ਕਿਸੇ ਹੋਰ ਸਟੇਟ 'ਚ ਇੰਟਰਫੇਅਰ ਕਰਦੀਆਂ ਵਾ, ਭਾਵੇਂ ਉਹ ਲੌਬਿੰਗ ਰਾਹੀਂ ਕਰਨ ਜਾਂ ਇਸ ਤਰੀਕੇ ਨਾਲ ਜਿਹੜਾ ਹੈ ਉਹ ਇੱਕ ਵਾਇਲੈਂਟ ਐਕਟੀਵਿਟੀ ਕਰਾਉਣ, ਇੰਟੈਲੀਜੈਂਸ ਏਜੰਸੀਆਂ ਇੱਕ ਦੂਸਰੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਜਾਂ ਫੋਰਨ ਆਫਿਸ ਜਿਹੜਾ ਵਾ ਉਹ ਉੱਤੇ ਰਿਐਕਟ ਕਰਦਾ ਜੀ। ਪਰ ਇਸ ਤਰ੍ਹਾਂ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਖੜੇ ਹੋ ਕੇ ਇੱਕ ਬਹੁਤ ਤਗੜੇ ਸੋਵਰਨ ਤੇ ਟਰੂ ਡੈਮੋਕ੍ਰੈਟਿਕ ਕੰਟਰੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜੇ ਭਾਰਤ ਨੂੰ ਸਾਫ਼ ਸ਼ਬਦਾਂ 'ਚ ਕਹਿੰਦਾ ਵਾ ਕਿ ਸਾਡੇ ਕੋਲ ਜਿਹੜਾ ਵਾ ਇਹਦੇ ਪੱਕੇ ਸਬੂਤ ਆ ਵੀ ਤੁਹਾਡੀ ਇਹਦੇ ਵਿੱਚ ਇਨਵੋਲਵਮੈਂਟ ਆ। ਤੁਸੀਂ ਸ਼ਬਦ ਵਰਤਿਆ ਐਕੁਜ਼ੀਸ਼ਨ ਹੁੰਦੀ ਆ ਮਫਰੂਜ਼ਿਆਂ ਦੇ ਉੱਤੇ ਜੀ। ਜਦੋਂ
ਇਹ ਜਿਹੜਾ ਵੈਸਟ ਆ ਇੱਥੇ ਜਦੋਂ ਕੋਈ ਛੋਟਾ, ਇਹ ਤਾਂ ਚਲੋ ਪ੍ਰਾਈਮ ਮਿਨਿਸਟਰ ਬੋਲਿਆ ਨਾ ਕੈਨੇਡਾ ਦਾ, ਕਿਸੇ ਮੈਂਬਰ ਪਾਰਲੀਮੈਂਟ ਨੇ ਵੀ ਪਾਰਲੀਮੈਂਟ ਦੇ ਵਿੱਚ ਫਲੋਰ ਆਫ ਦਾ ਹਾਊਸ ਤੇ ਗੱਲ ਕਰਨੀ ਹੋਵੇ ਤੇ ਉਹਨੂੰ ਬਹੁਤ ਉਹਦੀ ਛਾਣ ਪਟਕ ਕਰਨੀ ਪੈਂਦੀ ਆ, ਬਹੁਤ ਵਾਰੀ ਸੋਚਣਾ ਪੈਂਦਾ ਵਾ ਕਿ ਮੈਂ ਜੋ ਕਹਿ ਰਿਹਾ ਵਾਂ ਇਹਦੇ 'ਚ ਕਿੰਨੀ ਕੁ ਸੱਚਾਈ ਔਰ ਹਕੀਕਤ ਹੈ, ਕਿਉਂਕਿ ਭਾਰਤ ਪਾਕਿਸਤਾਨ ਜਾਂ ਸਾਊਥ ਏਸ਼ੀਆ ਨਹੀਂ ਹੈਗਾ, ਅਮਰੀਕਾ ਕੈਨੇਡਾ। ਇੱਥੇ ਪਾਰਲੀਮੈਂਟ ਤੇ ਜਾਂ ਤੁਸੀਂ ਕਿਸੇ ਵੀ ਈਵਨ ਕਿਸੇ ਛੋਟੀ ਜਿਹੀ ਕਾਉਂਸਲ ਪੱਧਰ ਤੇ ਵੀ ਕਦੇ ਕੋਈ ਝੂਠੀ ਗੱਲ ਕਰਦੇ ਹੋ ਜਾਂ ਕੋਈ ਅਜਿਹੀ ਗੱਲ ਕਰਦੇ ਹੋ ਜਿਹੜੀ ਬੇਸਲੈਸ ਹੋਵੇ ਤੇ ਤੁਹਾਨੂੰ ਆਪਣੀ ਜਿਹੜੀ ਆ ਉਹ ਸੀਟ ਛੱਡਣੀ ਪੈ ਜਾਂਦੀ ਆ। ਸੋ ਇਸ ਵਾਸਤੇ ਇੱਥੇ ਨਹੀਂ ਹੁੰਦਾ ਕਿ ਲੀਡਰ ਐਵੇਂ ਹੀ ਹਵਾਈ ਗੱਲਾਂ ਕਰੀ ਜਾਂਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਥਾਵਾਂ 'ਚ ਇੰਡੀਆ 'ਚ ਹੁੰਦਾ, ਪਾਕਿਸਤਾਨ 'ਚ ਹੁੰਦਾ। ਇੱਥੇ ਬਹੁਤ ਸੋਚ ਸਮਝ ਕੇ ਜਿਹੜੇ ਲੀਡਰ ਹੁੰਦੇ ਆ, ਆਮ ਜਿਹੜੇ ਮੈਂਬਰ ਪਾਰਲੀਮੈਂਟ, ਉਹ ਬਹੁਤ ਸੋਚ ਸਮਝ ਕੇ ਬੋਲਦੇ ਆ। ਤੇ ਜਸਟਿਨ ਟਰੂਡੋ ਵਰਗਾ ਪ੍ਰਾਈਮ ਮਿਨਿਸਟਰ ਜਿਹੜਾ, ਜੇ ਉਹਨੇ ਫਲੋਰ ਆਫ ਦਾ ਹਾਊਸ ਤੇ ਖੜੇ ਹੋ ਕੇ ਕਿਹਾ, ਔਰ ਉਹਨੇ ਨਾਲੇ ਵੀ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਆਪੋਜੀਸ਼ਨ ਪਾਰਟੀ ਨੂੰ ਵੀ ਇਹਦੇ ਬਾਰੇ ਬਰੀਫ ਕੀਤਾ ਵਾ। ਸੋ ਇਹਦਾ ਮਤਲਬ ਇਹ ਹੈ ਕਿ ਬੜੇ ਕਲੀਅਰ ਹੈ ਸਿਚੁਏਸ਼ਨ ਕਿ ਭਾਰਤ ਨੇ 100% ਜਿਹੜੀ ਭਾਈ ਨਿੱਜਰ ਹੋਰਾਂ ਦੀ ਸ਼ਹੀਦੀ ਹੋਈ ਹੈ ਉਹ 'ਚ ਭਾਰਤੀ ਇਨਵੋਲਵਮੈਂਟ ਹੈਗੀ ਆ। ਸਾਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ, ਔਰ ਮੈਂ ਤੇ ਤੁਹਾਨੂੰ ਪਤਾ ਬਹੁਤ ਪਹਿਲਾਂ ਇੱਥੇ ਲੇਖ ਵੀ ਲਿਖੇ ਆ ਵੀ ਕਿਸ ਤਰ੍ਹਾਂ ਭਾਰਤ ਜਿਹੜਾ ਹੈ ਉਹ ਲੋਕਾਂ ਨੂੰ ਆਤੰਕਵਾਦੀ ਕਹਿ ਕੇ ਤੇ ਇੰਟਰਨੈਸ਼ਨਲੀ ਕਿਸ ਤਰ੍ਹਾਂ ਇੱਕ ਜਿਹੜਾ ਟੈਰਰਿਜ਼ਮ ਹੈ, ਇੰਟਰਨੈਸ਼ਨਲ ਟੈਰਰਿਜ਼ਮ, ਉਹਨੂੰ ਹਾਰਬਰ ਕਰਦਾ ਵਾ। ਇਹ ਭਾਰਤ ਦਾ ਕੋਈ ਨਵਾਂ ਵਰਤਾਰਾ ਨਹੀਂ। ਪਾਕਿਸਤਾਨ ਦੇ ਵਿੱਚ ਤਕਰੀਬਨ 10-15 ਸਾਲ ਜਿਹੜਾ ਟੈਰਰਿਜ਼ਮ ਦਾ ਦੌਰ ਚੱਲਿਆ, ਜਿਹਦੇ 'ਚ ਖੁਦਕੁਸ਼ ਹਮਲੇ ਵੀ ਹੋਏ, ਜਿਹਦੇ 'ਚ ਲੱਖਾਂ ਪਾਕਿਸਤਾਨੀਆਂ ਦੀ ਜਾਨਾਂ ਗਈਆਂ, ਔਰ ਸਾਰੇ ਦਾ ਸਾਰਾ ਭਾਰਤ ਦੇ ਇਸ਼ਾਰੇ ਦੇ ਉੱਤੇ ਉਸ ਵਕਤ ਅਫਗਾਨਿਸਤਾਨ ਤੇ ਈਰਾਨ ਦੇ ਵਿੱਚ ਜਿਹੜੇ ਭਾਰਤੀ ਕੌਂਸਲੇਟ ਸੀ, ਉਹ ਇਹਨਾਂ ਬੰਬਾਰਾਂ ਨੂੰ ਉਸ ਵਕਤ ਜਿਹੜੇ ਸੋ ਕਾਲਡ TTP ਸੀ ਉਹਨੂੰ ਤਿਆਰ ਕਰਕੇ ਪਾਕਿਸਤਾਨ 'ਚ ਘੱਲਦੀ ਰਹੀ, ਔਰ 10-15 ਸਾਲ ਪਾਕਿਸਤਾਨ ਨੇ ਉਹ ਜਿਹੜਾ ਟੈਰਰਿਜ਼ਮ ਦਾ ਦੌਰ ਸੀ ਉਹ ਭੋਗਿਆ। ਔਰ ਭਾਰਤ ਹਮੇਸ਼ਾ ਉਲਟਾ ਇਲਜ਼ਾਮ ਪਾਕਿਸਤਾਨ ਤੇ ਉਸ ਸਮੇਂ ਲਾਉਂਦਾ ਰਿਹਾ ਕਿ ਜੀ ਦੇਖੋ ਇਹਨਾਂ ਨੇ ਸਾਡੇ ਬੰਬਈ 'ਚ ਅਟੈਕ ਕਰਾਇਆ ਸੀ। ਅਖੀਰ ਪਾਕਿਸਤਾਨ ਨੇ ਇੱਕ ਡੋਜ਼ੀਅਰ UN ਦੇ ਵਿੱਚ ਪੇਸ਼ ਕੀਤਾ, ਜਿਸ 'ਚ ਉਹਨਾਂ ਨੇ ਸਾਰੀਆਂ ਜਿਹੜੀਆਂ ਐਵੀਡੈਂਸ ਹੀ ਰੱਖੀ ਕਿ ਭਾਰਤ ਕਿਸ ਤਰ੍ਹਾਂ ਜਿਹੜਾ ਹੈ ਉਹ ਸਾਡੇ ਦੇਸ਼ ਦੇ ਵਿੱਚ ਇੰਟਰਫੇਅਰ ਕਰ ਰਿਹਾ ਜੀ। ਉਹ ਕਿਉਂਕਿ ਇੱਕ ਥਰਡ ਵਰਲਡ ਕੰਟਰੀ ਸੀ, ਦੁਨੀਆ ਨੇ ਕੋਈ ਉਹਦਾ ਬਹੁਤਾ ਨੋਟਿਸ ਨਹੀਂ ਲਿਆ, ਪਰ ਹੁਣ ਕਿਉਂਕਿ ਕੈਨੇਡਾ ਨੇ ਗੱਲ ਕੀਤੀ ਹੈ, ਸੋ ਇਹਦਾ ਇੰਟਰਨੈਸ਼ਨਲੀ ਭਾਰਤ ਤੇ ਬਹੁਤ ਭੈੜਾ ਅਸਰ ਪਵੇਗਾ। ਫਿਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਵੀ ਜਿਹੜੀ ਅਮਰੀਕਨ ਕਾਂਗਰਸ ਹੈ ਆਲਰੇਡੀ ਇਸ ਇਸ਼ੂ ਦੇ ਉੱਤੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕਰਦੀ ਰਹਿੰਦੀ ਹੈ, ਬਲਕਿ ਕੋਈ ਨਵੀਂ ਕਾਨੂੰਨ ਸਾਜ਼ੀ ਵੀ ਕਰਨ ਦੀ ਗੱਲ ਕਾਂਗਰਸ ਚੱਲ ਰਹੀ ਹੈ ਜੀ। ਗੋ ਕੇ ਉਹ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਬਾਹਰ ਦੇ ਮੁਲਕ ਇੱਥੇ ਇੰਟਰਫੇਅਰ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਰੋਕ ਲਾਈ ਜਾਏ ਔਰ ਉਹਦੀਆਂ ਕੀ ਸਜ਼ਾਵਾਂ ਹੋਣ, ਉਹਦਾ ਜਿਹੜਾ ਮੁੱਖ ਆਧਾਰ ਆ ਉਹ ਤੇ ਚਾਈਨਾ ਆ, ਕਿਉਂਕਿ ਅਮਰੀਕਨ ਕਾਂਗਰਸ ਚਾਈਨੀਜ਼ ਇਨਵੋਲਵਮੈਂਟ ਜਿਹੜੀ ਆ ਅਮਰੀਕਾ 'ਚ ਉਹਦੇ ਬਾਰੇ ਬਹੁਤ ਕੰਸਰਨ ਨੇ। ਪਰ ਉਹ ਜਿਸ ਵੇਲੇ ਇਸ ਤਰ੍ਹਾਂ ਦੀ ਕੋਈ ਕਾਨੂੰਨ ਸਾਜ਼ੀ ਹੋਊਗੀ ਤੇ ਉਹਦੇ ਵਿੱਚ ਫਿਰ ਕਿਸੇ ਕੰਟਰੀ ਸਪੈਸੀਫਿਕ ਨਹੀਂ ਹੋਏਗੀ, ਓਵਰਆਲ ਹਰ ਦੇਸ਼ ਲਈ ਹੋਏਗੀ। ਭਾਰਤ ਦਾ ਜਿਹੜਾ ਇਹ ਵਰਤਾਰਾ ਹੈ ਇਹ ਕੋਈ ਸਟੈਂਡ ਅਲੋਨ ਇੱਕ ਵਾਕਿਆ ਨਹੀਂ। ਇਹ ਜਿਹੜੀ ਮੈਂ ਗੱਲ ਕਰਨ ਲੱਗਾ ਇਹ ਥੋੜੀ ਜਿਹੀ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਧਿਆਨ ਨਾਲ ਸੁਣਨੀ ਚਾਹੀਦੀ ਆ, ਕਿਉਂਕਿ ਮੈਂ ਓਵਰਆਲ ਹੀ ਸਿਚੁਏਸ਼ਨ ਆਬਜ਼ਰਵ ਕਰਨਾ। ਸਭ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਈ ਪਰਮਜੀਤ ਸਿੰਘ ਜੀ ਪੰਜਵੜ ਜਿਹੜੇ ਸਿੱਖ ਜਾਰੂ ਰਹੇ, ਪਰ ਪਿਛਲੇ ਕਿੰਨੇ ਸਮੇਂ ਤੋਂ ਉਹਨਾਂ ਦੀ ਕੋਈ ਮਿਲੀਟੈਂਟ ਐਕਟੀਵਿਟੀ ਨਹੀਂ ਸੀ। ਉਹ ਬਹੁਤ ਹੀ ਸਧਾਰਨ ਵਿਅਕਤੀ ਦੇ ਤੌਰ ਤੇ ਸ਼ਾਂਤਮਈ ਢੰਗ ਦੇ ਨਾਲ ਪਾਕਿਸਤਾਨ 'ਚ ਆਪਣਾ ਸਮਾਂ ਬਿਤਾ ਰਹੇ ਸੀਗੇ, ਔਰ ਉਹਨਾਂ ਦੀ ਕੋਈ ਐਸੀ ਪੋਲੀਟੀਕਲ ਜਾਂ ਅਦਰਵਾਈਜ਼ ਕੋਈ ਐਕਟੀਵਿਟੀ ਨਹੀਂ ਸੀ। ਉਹਨਾਂ ਦੀ ਸ਼ਹੀਦੀ ਹੋਈ ਆ। ਸੋ ਉਹਦੇ ਬਾਅਦ ਉਹਨਾਂ ਦੀ ਸ਼ਹੀਦੀ ਦੇ ਬਾਅਦ ਅਸੀਂ ਦੇਖਿਆ ਕਿ ਭਾਈ ਉਤਾਰ ਸਿੰਘ ਖੰਡੇ ਦੀ ਅਜੇ ਤੱਕ ਸ਼ਹੀਦੀ ਦਾ ਮਾਮਲਾ ਜਿਹੜਾ ਉਹ ਇਨਵੈਸਟੀਗੇਟ ਹੋ ਰਿਹਾ, ਜਿਹੜੀ UK 'ਚ ਹੋਈ ਆ। ਤੇ ਫਿਰ ਆਖਰ 'ਚ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹੀਦੀ। ਸਿੱਖ ਸਿਰਫ ਸ਼ਾਇਦ ਇਹ ਸੋਚਦੇ ਆ ਕਿ ਭਾਰਤ ਸਰਕਾਰ ਜਿਹੜੀ ਆ ਉਹ ਸਿਰਫ ਸਿੱਖਾਂ ਦੇ ਮਗਰ ਪੈ ਗਈ ਆ ਔਰ ਸਿੱਖਾਂ ਦੀਆਂ ਸ਼ਹੀਦੀਆਂ ਇਸ ਤਰ੍ਹਾਂ ਹੋਈਆਂ 3 ਸਾਡੇ ਲੀਡਰਾਂ ਦੀਆਂ। ਪਰ ਨਾਲ ਹੀ ਨਾਲ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ, ਇਹ ਗੱਲ ਧਿਆਨ 'ਚ ਰਹਿਣੀ ਚਾਹੀਦੀ ਔਰ ਇੱਥੇ ਗੌਰ ਕਰਨਾ ਚਾਹੀਦਾ ਕਿ ਪਾਕਿਸਤਾਨ ਦੀ ਧਰਤੀ ਤੇ 6 ਕਸ਼ਮੀਰੀ ਲੀਡਰ ਜਿਹੜੇ ਆ ਪਿਛਲੇ 6 ਮਹੀਨਿਆਂ 'ਚ ਇਸੇ ਤਰ੍ਹਾਂ ਹੀ ਜਿਹੜੇ ਪਹਿਲਾਂ ਕਿਸੇ ਜ਼ਮਾਨੇ 'ਚ ਸੰਘਰਸ਼ ਦੇ ਵਿੱਚ ਕਸ਼ਮੀਰ ਦੇ ਸੰਘਰਸ਼ ਜੂਝਦੇ ਰਹੇ, ਉਹ ਪਾਕਿਸਤਾਨ ਦੀ ਧਰਤੀ ਤੇ ਏਦਾਂ ਮਾਰ ਮੁਕਾਏ ਗਏ ਜਾਂ ਸ਼ਹੀਦ ਹੋ ਗਏ। ਜਿਸ ਤਰ੍ਹਾਂ ਬਿਲਕੁਲ ਸੇਮ ਪੈਟਰਨ ਤੇ ਇਸ ਤਰ੍ਹਾਂ ਹੀ ਕੋਈ ਸ਼ੂਟਰ ਆ ਕੇ ਉਹਨਾਂ ਨੂੰ ਸ਼ੂਟ ਕਰ ਗਿਆ। ਹੁਣ ਹੀ 2 ਹਫ਼ਤੇ ਪਹਿਲਾਂ ਇੱਕ ਵਾਕਿਆ ਹੋਇਆ ਜਿਹਦੇ 'ਚ ਇੱਕ ਇਸੇ ਤਰ੍ਹਾਂ ਹੀ ਕਸ਼ਮੀਰ ਦਾ ਪੁਰਾਣੇ ਸਮੇਂ ਸੰਘਰਸ਼ ਲੜਨ ਵਾਲੇ ਇੱਕ ਜੁਝਾਰੂ ਨੂੰ
ਮਸੀਤ ਦੇ ਵਿੱਚ ਇੱਕ ਬੰਦੇ ਨੇ ਏਦਾਂ ਹੀ ਸ਼ੂਟ ਕਰ ਦਿੱਤਾ, ਜਿਸ ਤਰ੍ਹਾਂ ਭਾਈ ਨਿੱਜਰ ਹੋਰਾਂ ਦੀ ਸ਼ਹੀਦੀ ਹੋਈ ਆ। ਸੋ ਇਹ ਸਿਮਿਲਰ ਪੈਟਰਨ ਹੈ। ਹੁਣ ਇੱਥੇ ਸੋਚਣ ਦੀ ਗੱਲ ਇਹ ਹੈ ਕਿ ਭਾਰਤ ਨੇ ਜਿਹੜਾ ਇਹ ਅੱਤ ਚੁੱਕੀ ਹੋਈ ਹੈ ਉਸ ਰੀਜਨ 'ਚ, ਉਹ ਬਹੁਤ ਪੁਰਾਣੀ ਹੈ, ਜਿਹੜੀ ਬਹੁਤ ਅਨਨੋਟਿਸਡ ਰਹੀ। ਔਰ ਹੁਣ ਪਰ ਉਹ ਹੁੰਦੀਆਂ ਨਾ, ਕਹਿੰਦੇ ਵੀ ਆਤ ਖੁਦਾ ਦਾ ਵੈਰ ਹੁੰਦਾ ਹੈ, ਆਮ ਤੌਰ ਤੇ ਸਾਡੇ ਪੁਰਾਣੇ ਜ਼ਮਾਨੇ 'ਚ ਬਜ਼ੁਰਗ ਕਹਿੰਦੇ ਸੀ। ਹੁਣ ਇਹਨੂੰ ਕਿੰਨੀ ਕੁ ਦੇਰ ਦੁਨੀਆ ਬਰਦਾਸ਼ਤ ਕਰੂਗੀ? ਹੁਣ ਕੈਨੇਡਾ ਵਰਗੇ ਮੁਲਕ ਤੋਂ ਇਹਦੀ ਵੱਡੀ ਆਵਾਜ਼ ਉੱਠੀ ਆ ਔਰ ਦੁਨੀਆ ਦੇ ਅੱਗੇ ਹੁਣ ਭਾਰਤ ਐਕਸਪੋਜ਼ ਹੋਏਗਾ ਕਿ ਭਾਰਤ ਕੀ ਕਰ ਰਿਹਾ। ਅਨਫੋਰਚੂਨੇਟਲੀ, ਕਿਉਂਕਿ ਅਮਰੀਕਾ ਦੀ ਇਸ ਵੇਲੇ ਬੜੀ ਅਜੀਬ ਜੀ ਸਟ੍ਰੈਟਜੀ ਹੈ। ਅਮਰੀਕਾ ਦਾ ਸਭ ਤੋਂ ਵੱਡਾ ਚੈਲੰਜ ਇਸ ਵਕਤ ਚੀਨ ਹੈ, ਚਾਈਨਾ ਹੈ। ਸੋ ਅਮਰੀਕਾ ਔਰ ਡੈਮੋਕ੍ਰੈਟਿਕ ਜਿਹੜੇ ਪਾਰਟੀ ਇਸ ਵੇਲੇ ਰਾਜ ਕਰਦੀ ਹੈ, ਉਹਨਾਂ ਨੇ ਸ਼ਾਇਦ ਇਹ ਮਿੱਥਿਆ ਹੋਇਆ ਕਿ ਉਹਨਾਂ ਨੇ ਭਾਰਤ ਨੂੰ ਸਪੋਰਟ ਕਰਨਾ। ਉਹ ਇਹ ਬਹੁਤ ਗਲਤ ਘੋੜੇ ਦੇ ਉੱਤੇ ਜਿਹੜਾ ਨਾ ਉਹ ਬੈਟ ਲਾ ਰਹੇ ਨੇ। ਭਾਰਤ ਕਿਸੇ ਵੀ ਸਮੇਂ, ਮੈਂ ਨਹੀਂ ਸਮਝਦਾ, ਬੀਇੰਗ ਦ ਵੈਰੀ ਹੰਬਲ ਸਟੂਡੈਂਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਹਿਸਟਰੀ, ਵੀ ਇਸ ਪੋਜੀਸ਼ਨ 'ਚ ਹੋਏਗਾ ਕਿ ਚੀਨ ਨੂੰ ਚੇਤਾਵਨੀ ਦੇ ਸਕੇ। ਮੈਂ ਦੇਖ ਰਿਹਾ ਸੀ ਕਿ ਅਮਰੀਕਾ ਨੇ ਥੋੜਾ ਜਿਹਾ ਜਿਹੜਾ ਹੈ ਉਹ ਰਿਲੈਕਟੈਂਸ ਦਿਖਾਈ ਆ ਕਿ ਉਹ ਖੁੱਲ ਕੇ ਭਾਰਤ ਦੀ ਜਿਹੜੀ ਐਕਟੀਵਿਟੀ ਆ ਜਾਂ ਪ੍ਰਾਈਮ ਮਿਨਿਸਟਰ ਟਰੂਡੋ ਦੀ ਜਿਹੜੀ ਸਟੇਟਮੈਂਟ ਆ ਉਹਨੂੰ ਸਾਹਮਣੇ ਰੱਖ ਕੇ ਭਾਰਤ ਨੂੰ ਕੰਡੈਮ ਕਰੇ। ਹਾਂ, ਇਹ ਜ਼ਰੂਰ ਆ ਕਿ ਅੱਜ ਸਟੇਟ ਡਿਪਾਰਟਮੈਂਟ ਦੇ ਆਗੂ ਨੇ, ਉਸ ਤੋਂ ਪਹਿਲਾਂ ਵਾਈਟ ਹਾਊਸ ਦੇ ਆਗੂ ਨੇ ਵੀ ਇਹ ਕਿਹਾ ਸੀਗਾ ਵੀ ਅਸੀਂ ਸਾਡਾ ਇਹ ਜਿਹੜਾ ਗੁਆਂਢੀ ਦੇਸ਼ ਆ ਕੈਨੇਡਾ, ਅਸੀਂ ਇਹਦੀ ਹਰ ਤਰ੍ਹਾਂ ਦੇ ਨਾਲ ਇਹਦੀ ਸੋਵਰੇਨਿਟੀ ਨੂੰ ਸਪੋਰਟ ਕਰਨੇ ਔਰ ਉਹਦੇ ਨਾਲ ਹੀ ਅਸੀਂ ਭਾਰਤ ਤੇ ਵੀ ਜ਼ੋਰ ਦਿੰਦੇ ਹਾਂ ਵੀ ਇਸ ਚੀਜ਼ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਏ। ਪਰ ਉੱਦਾਂ ਖੁੱਲ ਕੇ ਹਜੇ ਤੱਕ ਕੰਡੈਮਨੇਸ਼ਨ ਨਹੀਂ ਆਈ US ਵੱਲੋਂ। ਇਸੇ ਤਰ੍ਹਾਂ ਦਾ ਜਿਹੜਾ ਵਰਤਾਰਾ ਹੈ ਉਹ UK ਦਾ ਹੈ। UK ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਦੀ ਵੀ ਸਟੇਟਮੈਂਟ ਹੈਗੀ ਆ, ਸਿਮਿਲਰ ਹੀ ਆ, ਥੋੜੀ ਠੰਡੀ ਸਟੇਟਮੈਂਟ ਆ ਕਿ ਅਸੀਂ ਜਿਹੜਾ ਵਾ ਉਹ ਕੈਨੇਡਾ ਸਾਡਾ ਦੋਸਤ ਮੁਲਕ ਆ, ਅਸੀਂ ਉਹਦੇ ਸੋਵਰੇਨਟੀ ਦੀ ਜਿਹੜੀ ਆ ਸਪੋਰਟ ਕਰਦੇ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਔਰ ਇਹਦੇ ਸਜ਼ਾ ਦਿੱਤੀ ਜਾਏ। ਪਰ G20 ਸਮਿਟ ਦੇ ਸਮੇਂ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਤੇ ਉਹਦਾ ਸੰਘ ਪਰਿਵਾਰ ਲੋਕਾਂ ਨੂੰ ਮੂਰਖ ਬਣਾਉਣ 'ਚ ਬਿਜ਼ੀ ਆ ਕਿ ਅਸੀਂ ਚੰਦਰਾਇਨ ਉੱਤੇ ਅੱਪੜ ਗਿਆ, ਅਸੀਂ ਚੰਦ ਤੇ ਚਲੇ ਜਾਣਾ, ਅਸੀਂ ਭਾਰਤ ਨੂੰ ਇੱਥੋਂ ਉੱਥੇ ਪਹੁੰਚਾ ਦੇਣਾ, ਉਸ ਸਮੇਂ ਇਹ ਜਿਹੀ ਸਟੇਟਮੈਂਟ ਦੇਣਾ ਇਹਦੇ ਬਹੁਤ ਭੈੜੇ ਅਸਰ ਇੰਟਰਨੈਸ਼ਨਲੀ ਇੰਡੀਆ ਦੇ ਇਮੇਜ ਤੇ ਪੈਣਗੇ। ਫਿਰ ਤੁਸੀਂ ਇਹ ਦੇਖੋ ਕਿ ਕੈਨੇਡਾ ਦੇ ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਜਿਹੜੀ ਇਮੀਗ੍ਰੈਂਟਸ ਦੀ ਤਾਦਾਦ ਆ ਉਹ ਇੰਡੀਅਨ ਸਿਟੀਜ਼ਨਸ ਨੇ। ਸਿਰਫ ਤੁਸੀਂ ਅਗਰ ਇਸ ਸਾਲ ਦੇ ਸਟੈਟਿਸਟਿਕਸ ਦੇਖ ਲਵੋ 2023 ਦੇ, ਤੇ ਜਿਹੜੇ ਪਹਿਲੇ 6 ਮਹੀਨੇ ਆ ਜਨਵਰੀ ਤੋਂ ਜੂਨ ਤੱਕ ਤਕਰੀਬਨ 30,000 ਬੰਦਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲੀ ਜਿਹੜੇ ਭਾਰਤੀ ਮੂਲ ਦੇ ਸਨ, ਭਾਰਤ ਦੇ ਓਰੀਜਨ ਦੇ ਸੀਗੇ। ਫਿਰ ਇੰਡੀਆ ਦੇ ਬਹੁਤ ਸਾਰੇ ਇੱਕ ਵੱਡੀ ਤਾਦਾਦ ਸਟੂਡੈਂਟਸ ਦੀ ਜਿਹੜੀ ਆ ਉਹ ਕੈਨੇਡਾ 'ਚ ਪੜ੍ਹਦੀ ਆ। ਸੋ ਭਾਰਤੀ ਸਰਕਾਰ ਨੂੰ ਬਜਾਏ ਦੇ ਕੇ ਰਿਐਕਟ ਕਰੇ ਇਹਦੇ ਉੱਤੇ ਔਰ ਕਹੇ ਕਿ ਅਸੀਂ ਨਹੀਂ ਕੀਤਾ, ਆਨਰੇਬਲ ਤਰੀਕੇ ਨਾਲ ਆਪਣੀ ਰਿਸਪੌਂਸਿਬਿਲਿਟੀ ਐਕਸੈਪਟ ਕਰਨੀ ਚਾਹੀਦੀ ਆ ਕਿ ਅਸੀਂ ਏਦਾਂ ਜੇ ਕੀਤਾ ਹੈ। ਔਰ ਵੈਸੇ ਤੁਸੀਂ ਇਹ ਦੇਖੋ, ਵੈਸੇ ਅਜੀਬ ਹਾਲਤ ਹੈ ਕੂਟਨੀਤੀ ਦੀ ਭਾਰਤ ਦੀ। ਜਦੋਂ ਇਹ 3 ਸਾਡੇ ਯੋਧੇ ਸ਼ਹੀਦ ਹੋਏ ਆ ਤੇ ਉਸ ਵਕਤ ਭਾਰਤੀ ਮੀਡੀਆ ਨੇ, ਸੋਸ਼ਲ ਮੀਡੀਆ ਐਕਟਿਵਿਸਟ ਨੇ, ਸੰਘ ਪਰਿਵਾਰ ਨੇ, RSS ਨੇ, ਹਿੰਦੂਤਵਾ ਨੇ ਵੱਧ ਚੜ ਕੇ ਇਹ ਗੱਲਾਂ ਕੀਤੀਆਂ ਕਿ ਇਹ ਜਿਹੜੇ ਬੰਦੇ ਆ, ਭਾਵੇਂ ਉਹ ਭਾਈ ਪਰਮਜੀਤ ਸਿੰਘ ਜੀ ਪੰਜਵੜ ਹੋਣ, ਭਾਈ ਅਵਤਾਰ ਸਿੰਘ ਖੰਡਾ ਹੋਵੇ, ਭਾਵੇਂ ਭਾਈ ਨਿੱਜਰ ਹੋਵੇ, ਇਹਨਾਂ ਦੀ ਸ਼ਹੀਦੀ ਬਾਰੇ ਉਹਨਾਂ ਨੇ ਵੱਧ ਚੜ ਕੇ ਕਿਹਾ ਕਿ ਜੀ ਅਸੀਂ ਕਰਾਇਆ, ਅਸੀਂ ਉੱਥੇ ਜਾ ਕੇ ਮਾਰਿਆ ਇਹਨਾਂ ਬੰਦਿਆਂ ਨੂੰ, ਅਸੀਂ ਹੋਰ ਜਿਹੜੇ ਹੈਗੇ ਖਾਲਿਸਤਾਨੀ ਜਾਂ ਜਿਹੜੇ ਸਿੱਖ ਸੋਵਰੇਨਟੀ ਦੀ ਗੱਲ ਕਰਦੇ ਆ ਜਾਂ ਕਸ਼ਮੀਰੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਆ, ਅਸੀਂ ਉਹਨਾਂ ਸਾਰਿਆਂ ਨਾਲ ਇਹੀ ਵਰਤਾਰਾ ਕਰਾਂਗੇ। ਹੁਣ ਜਦੋਂ ਕੈਨੇਡਾ ਨੇ ਛਿੱਤਰ ਫੇਰਿਆ ਤੇ ਹੁਣ ਸਾਫ਼ ਹੀ ਡਿਨਾਈ ਕਰੀ ਜਾਂਦੇ ਆ ਕਿ ਅਸੀਂ ਜਿਹੜਾ ਏਦਾਂ ਦਾ ਕੋਈ ਕੰਮ ਨਹੀਂ ਕੀਤਾ। ਫਿਰ ਤੁਸੀਂ ਇਹ ਦੇਖੋ ਕਿ ਇਹ ਸਿਚੁਏਸ਼ਨ ਜਿਹੜੀ ਹੈ ਇੰਨੀ ਸਿੰਪਲ ਨਹੀਂ ਰਹੀ ਹੁਣ, ਕਿਉਂਕਿ ਦੋਵਾਂ ਤਰ੍ਹਾਂ ਨਹੀਂ ਆਪਣੇ ਜਿਹੜੇ ਐਮਬੈਸੀਡੋਰੀਅਲ ਸਟਾਫ ਆ, ਆਮ ਤੌਰ ਤੇ ਬਹੁਤ ਘੱਟ ਹੁੰਦਾ ਕਿ ਜਿਹੜਾ ਡਿਪਲੋਮੈਟਿਕ ਸਟਾਫ ਹੁੰਦਾ ਉਹਨੂੰ ਐਕਸਪੈਲ ਕੀਤਾ ਜਾਏ। ਅਸਾਂ ਦੇਖਿਆ ਕਿ ਇਸ ਘਟਨਾ ਦੇ ਬਾਅਦ ਜਿਹੜਾ ਵਾ ਉਹ ਕੈਨੇਡਾ ਨੇ ਇੱਕ ਇੰਡੀਅਨ ਡਿਪਲੋਮੈਟ ਨੂੰ ਐਕਸਪੈਲ ਕੀਤਾ ਐਂਡ ਵਾਈਸ ਵਰਸਾ ਇੰਡੀਆ ਨੇ ਵੀ ਇਨ ਰਿਐਕਸ਼ਨ ਜਿਹੜਾ ਵਾ ਕੈਨੇਡੀਅਨ ਡਿਪਲੋਮੈਟ ਨੂੰ ਐਕਸਪੈਲ ਕੀਤਾ ਵਾ ਦਿੱਲੀ ਤੋਂ। ਸੋ ਇਹ ਸਿਚੁਏਸ਼ਨ ਜਿਹੜੀ ਆ ਉਹ ਫਰਦਰ ਐਸਕੇਲੇਟ ਹੋਏਗੀ।
ਅਮਰਵੀਰ ਆਵਾਜ਼ ਆ ਰਹੀ ਤੁਹਾਨੂੰ ਮੇਰੀ? ਜੀ ਡਾਕਟਰ ਸਾਹਿਬ ਬਿਲਕੁਲ ਆ ਰਹੀ ਹੈ ਜੀ। ਹਾਂਜੀ ਸੋ ਜੇ ਤਾਂ ਭਾਰਤ ਸਰਕਾਰ ਦੇ ਨਰਿੰਦਰ ਮੋਦੀ ਚ ਇੰਨੀ ਜੁਰਤ ਹੈਗੀ ਆ, ਜਿਹੜਾ ਕਹਿੰਦਾ ਪਤਾ ਨਹੀਂ ਮੇਰੀ ਕਿੰਨੇ ਇੰਚ ਦੀ ਛਾਤੀ ਆ, ਤੇ ਉਹ ਫਿਰ ਜਿਸ ਤਰ੍ਹਾਂ ਸਾਊਦੀ ਕਰਾਊਨ ਪ੍ਰਿੰਸ ਨੇ ਜੁਰਤ ਦਿਖਾਈ ਸੀਗੀ ਨਾ, MBS ਨੇ ਜਦੋਂ ਇੱਕ ਤੁਹਾਨੂੰ ਪਤਾ ਇੱਕ ਜਰਨਲਿਸਟ ਜਿਹੜਾ ਸੀ ਟਰਕੀ ਚ ਉਹ ਅਸੈਸੀਨੇਟ ਹੋਇਆ ਸੀਗਾ ਜਮਾਲ ਖਸ਼ੋਗੀ, ਉਹਦੇ ਬਾਅਦ ਉਸ ਵਕਤ ਹੀ ਕੈਨੇਡਾ ਨੇ ਕੰਡੈਮ ਕੀਤਾ ਸੀ ਬਹੁਤ ਤਗੜੇ ਢੰਗ ਨਾਲ 2018 ਚ, ਤੇ ਸਾਊਦੀਆਂ ਨੇ ਕੈਨੇਡਾ ਨਾਲ ਆਪਣੇ ਜਿਹੜੇ ਬਹੁਤ ਸਾਰੇ ਸੰਬੰਧ ਸੀ ਉਹ ਤੋੜ ਲਏ ਸੀ, ਆਪਣੇ ਬਹੁਤ ਸਾਰੇ ਸਟੂਡੈਂਟਸ ਨੂੰ ਵਾਪਸ ਬੁਲਾ ਲਏ, ਸਾਰਾ ਕੁਛ ਕੀਤਾ ਸੀਗਾ। ਪਰ MBS ਨੇ ਉਹ ਜੇ ਕੰਮ ਕਰਾਇਆ ਸੀ ਤਾਂ ਉਹਨੇ ਖੋਲ ਕੇ ਉਹਦੀ ਜ਼ਿੰਮੇਵਾਰੀ ਲਈ ਸੀ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਵੀ ਹਾਂ ਮੈਂ ਕੰਮ ਕਰਾਇਆ। ਸੋ ਜੇ ਨਰਿੰਦਰ ਮੋਦੀ ਚ ਇੰਨੀ ਜ਼ਰੂਰਤ ਹੈਗੀ ਆ ਤਾਂ ਉਹ ਐਜ਼ ਅ ਪ੍ਰਾਈਮ ਮਿਨਿਸਟਰ ਆਫ ਦੈਟ ਕੰਟਰੀ ਉਹਨੂੰ ਮੰਨਣਾ ਚਾਹੀਦਾ ਵੀ ਅਸੀਂ ਇਹ ਕੰਮ ਕਰਾਇਆ ਵਾ, ਪਰ ਇੰਨੀ ਜ਼ਰੂਰਤ ਹੈ ਨਹੀਂ। ਉਹ ਹੁਣ ਜਿਹੜਾ ਉਹ ਇੱਧਰ ਉੱਧਰ ਗੱਲ ਘੁਮਾਉਣ ਦੀ ਕੋਸ਼ਿਸ਼ ਕਰੇਗਾ ਔਰ ਇਹਦੀ ਜ਼ਿੰਮੇਵਾਰੀ ਨਹੀਂ ਲਏਗਾ। ਸੋ ਇਹ ਗੱਲ ਹੈ। ਮੇਨ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਭਾਰਤ ਜਿਹੜਾ ਵਾ ਉਹਨੂੰ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਜੇ ਤੁਸੀਂ ਦੁਨੀਆ 'ਚ ਅੱਗੇ ਜਾਣਾ, ਠੀਕ ਹੈ ਤੁਹਾਡੀ ਇਕਨੋਮੀ ਗਰੋ ਕਰ ਰਹੀ ਆ, ਤੁਹਾਡੇ ਇਮੀਗ੍ਰੈਂਟਸ ਬਹੁਤ ਸਾਰੇ ਬਾਹਰ ਆ, ਦੁਨੀਆ ਆਪਣਾ ਬਹੁਤ ਸਾਰਾ ਸਮਾਨ ਸੌਦਾ ਤੁਹਾਨੂੰ ਵੇਚ ਰਹੀ ਆ ਭਾਰਤ ਕਿਸੇ ਨੂੰ ਪਤਾ ਨਹੀਂ ਕਿ ਕੁਝ ਵੇਚ ਰਿਹਾ ਕਿ ਨਹੀਂ, ਪਰ ਵੈਸਟ ਜਿਹੜਾ ਵਾ ਉਹ ਭਾਵੇਂ ਉਹ ਫਰਾਂਸ ਹੋਵੇ ਉਹਨਾਂ ਜਿਹੜਾ ਉਹ ਇੰਡੀਆ ਨੂੰ ਆਪਣਾ ਅਸਲਾ ਵੇਚਣਾ, ਇਹ ਅਮਰੀਕਾ ਦਾ ਇੰਟਰਸਟ ਇਹ ਹੈ ਕਿ ਉੱਥੇ ਚਾਈਨਾ ਦੇ ਮੁਕਾਬਲੇ ਕਿਸੇ ਨੂੰ ਖੜੇ ਕਰਨਾ, ਇਸ ਵਾਸਤੇ ਉਹ ਇੰਡੀਆ ਨਾਲ ਆਪਣਾ ਹੱਥ ਮਿਲਾਏ ਬੈਠਾ। UK ਦਾ ਇਹ ਹੈ ਕਿ ਬ੍ਰੈਗਜ਼ਿਟ ਦੇ ਬਾਅਦ ਇਹਨਾਂ ਨੂੰ ਟ੍ਰੇਡ ਡੀਲ ਦੀ ਲੋੜ ਹੈ, ਇਸ ਵਾਸਤੇ ਔਰ ਫਿਰ ਜਿਹੜੇ ਇੱਥੇ ਅੱਜ ਕੱਲ੍ਹ ਪ੍ਰਾਈਮ ਮਿਨਿਸਟਰ ਨੇ UK 'ਚ ਉਹ ਵੀ ਭਾਰਤੀ ਓਰੀਜਨ ਦੇ ਆ, ਸੋ ਉਹਨਾਂ ਨੂੰ ਆਪਣੀ ਟ੍ਰੇਡ ਡੀਲ ਦਾ ਰੌਲਾ। ਪਰ ਭਾਰਤ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜਾ ਵੈਸਟ ਆ ਨਾ, ਇਹ ਤੇ ਜਿਸ ਤਰ੍ਹਾਂ ਹੁਣ ਨਰਿੰਦਰ ਮੋਦੀ ਉੱਥੇ ਭਾਰਤੀਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੀ ਮੇਰੀ ਵਜ੍ਹਾ ਤੋਂ ਇਹਨਾਂ ਨਾਲ ਸੰਬੰਧ ਹੈ, ਇਹ ਕਿਸੇ ਦੀ ਵਜ੍ਹਾ ਤੋਂ ਸੰਬੰਧ ਨਹੀਂ ਹੁੰਦੇ। ਇਸ ਤੋਂ ਵੱਧ ਕੇ ਮਾਣ ਤਾਣ ਕਿਸੇ ਜ਼ਮਾਨੇ 'ਚ ਸਦਾਮ ਹੁਸੈਨ ਦਾ ਸੀ, ਮੁਅੰਮਰ ਕਜ਼ਾਫੀ ਦਾ ਸੀ। ਉਹ ਇੱਥੇ ਆ ਕੇ ਪੈਲਸਾਂ 'ਚ ਰਹਿੰਦੇ ਸੀਗੇ, ਇੱਥੇ ਦੀ ਰਾਣੀ ਨਾਲ ਚਾਹ ਪੀਂਦੇ ਸੀਗੇ, ਪ੍ਰੈਜ਼ੀਡੈਂਟ ਵਾਈਟ ਹਾਊਸ ਦੇ ਵਿੱਚ ਉਹਨਾਂ ਦਾ ਟੈਂਟ ਲੱਗਦਾ ਸੀਗਾ। ਮੁਅੰਮਰ ਕਜ਼ਾਫੀ ਦਾ ਕਹਿੰਦਾ ਸੀ ਵੀ ਮੈਂ ਹੋਟਲ 'ਚ ਨਹੀਂ ਰਹਿਣਾ। ਸੋ ਇਹਨਾਂ ਨੂੰ ਰਾਇਲ ਟ੍ਰੀਟਮੈਂਟ ਮਿਲਦਾ ਸੀ। ਪਰ ਜਦੋਂ ਵੈਸਟ ਦਾ ਮੂਡ ਚੇਂਜ ਹੋਇਆ ਤੇ ਉਹ ਕਿੱਥੇ ਗਏ? ਉਹਨਾਂ ਦੀਆਂ ਸਟੇਟਸ ਦਾ ਹਾਲ ਦੇਖ ਲਓ ਅੱਜ ਕੀ ਹੋਇਆ। ਸੋ ਨਰਿੰਦਰ ਮੋਦੀ ਨੂੰ ਥੋੜਾ ਜਿਹਾ ਇੰਟਰਨੈਸ਼ਨਲ ਹਿਸਟਰੀ ਨੂੰ ਪੜ੍ਹਨਾ ਚਾਹੀਦਾ। ਜੇ ਤੁਸੀਂ ਡੈਮੋਕ੍ਰੈਟਿਕ ਨੋਰਮਸ ਜਿਹੜੇ ਆ ਉਹਨਾਂ ਤੋਂ ਹਟ ਜਾਓ ਤੇ ਲੋਕਾਂ ਨੂੰ ਕੁੱਟ ਫੰਡ ਕੇ ਉਹਨਾਂ ਦੇ ਹੱਕ ਖੋ ਕੇ ਸੋਚੋ ਵੀ ਅਸੀਂ ਆਵਾਜ਼ ਦਬਾ ਦਿਆਂਗੇ, ਸੋ ਏਦਾਂ ਕਦੇ ਨਹੀਂ ਹੁੰਦਾ। ਜਦੋਂ ਤੁਸੀਂ ਲੋਕਾਂ ਦੇ ਹੱਕ ਖੋਗੇ ਔਰ ਤੁਸੀਂ ਇਸ ਤਰ੍ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਵਾ ਔਰ ਇੰਟਰਨੈਸ਼ਨਲ ਟੈਰਰਿਜ਼ਮ ਨੂੰ ਫੈਲਾਓਗੇ ਤੇ ਉਹਦਾ ਨਤੀਜਾ ਭਾਰਤ ਲਈ ਬਹੁਤ ਬੁਰਾ ਨਿਕਲੇਗਾ। ਜਿਹੜਾ ਪਾਪੂਲਿਜ਼ਮ ਹੈ ਇੱਕ ਅਜੀਬ ਵਾਇਰਸ ਹੈ, ਉਹ ਜਦੋਂ ਕਿਸੇ ਕੌਮ ਨੂੰ ਚੰਬੜ ਜਾਂਦਾ ਨਾ ਤੇ ਉਹ ਬਿਲਕੁਲ ਲਿਵਿੰਗ ਜ਼ੋਂਬੀ ਹੋ ਜਾਂਦੀ ਆ। ਜ਼ੋਂਬੀਆਂ ਦੀ ਤਰ੍ਹਾਂ ਫਿਰ ਉਹ ਇੱਕ ਨਸ਼ੇ 'ਚ ਹੁੰਦੀ ਆ, ਉਹਨੂੰ ਲੱਗਦਾ ਵੀ ਸਭ ਕੁਝ ਠੀਕ ਆ। ਉਹ ਪਰ ਜਦੋਂ ਫੂਕ ਜਿਹੜੀ ਆ ਜਦੋਂ ਨਿਕਲਦੀ ਆ ਤੇ ਫਿਰ ਬਿਲਕੁਲ ਹੀ ਕੁਛ ਪੱਲੇ ਨਹੀਂ ਰਹਿੰਦਾ। ਇਸ ਵਕਤ ਭਾਰਤ ਦੇ ਵਿੱਚ ਜਿਹੜੇ ਹਿੰਦੂਤਵਾ ਦੇ ਸਪੋਰਟਰ ਆ ਉਹਨਾਂ ਨੂੰ ਵੀ ਇੱਕ ਫੂਕ ਚੜੀ ਹੋਈ ਆ ਵੀ ਅਸੀਂ ਪਤਾ ਨਹੀਂ ਕਿੰਨੀਆਂ ਕੁ ਜਿਹੜੀਆਂ ਮੱਲਾਂ ਮਾਰ ਲਈਆਂ, ਕਿੰਨੀਆਂ ਪ੍ਰਾਪਤੀਆਂ ਕਰ ਲਈਆਂ, ਉਹ ਕੀਤੀਆਂ ਵੀ ਆ ਪਰ ਉਹਨਾਂ ਨੂੰ ਹੁਣ ਸਾਂਭੋ ਤਾਂ ਸਹੀ। ਕਿਸੇ ਵੀ ਦੇਸ਼ ਦੇ ਵਿੱਚ ਜਿੱਥੇ ਰੂਲ ਆਫ ਲਾਅ ਡੈਮੋਕ੍ਰੇਸੀ ਹੋਵੇ ਉਹ ਦੇਸ਼ ਤਗੜੇ ਹੀ ਹੁੰਦੇ ਆ, ਕਮਜ਼ੋਰ ਨਹੀਂ ਹੁੰਦੇ। UK ਛੋਟਾ ਜਿਹਾ ਮੁਲਕ ਹੈ, ਭਾਰਤ ਤੇ ਰਕਬੇ ਦੇ ਹਿਸਾਬ ਨਾਲ ਬਹੁਤ ਵੱਡਾ ਮੁਲਕ ਆ। UK ਕਿੰਨਾ ਛੋਟਾ ਜਿਹਾ ਇੱਕ ਮੁਲਕ ਆ, ਉਹਦੇ ਵਿੱਚ ਲੋਕਾਂ ਨੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਿਆ। ਸਕਾਟਲੈਂਡ ਦੇ ਲੋਕਾਂ ਨੇ ਕਿਹਾ ਵੀ ਸਾਨੂੰ ਵੱਖ ਹੋਣ ਦਾ ਅਧਿਕਾਰ ਹੋਣਾ ਚਾਹੀਦਾ। ਇੱਥੇ ਦੀ ਸਰਕਾਰ ਨੇ ਤੇ ਕੋਈ ਬੰਦਾ ਨਹੀਂ ਮਰਵਾਇਆ, ਨਾ ਕਿਸੇ ਸਕਾਟਿਸ਼ ਪਾਰਲੀਮੈਂਟ ਦੇ ਮੈਂਬਰ ਨੂੰ ਮਰਵਾਇਆ, ਨਾ ਕਿਸੇ ਹੋਰ ਲੀਡਰ ਨੂੰ ਮਰਵਾਇਆ। ਉਹਨਾਂ ਕਿਹਾ ਰੈਫਰੈਂਡਮ ਕਰਾ ਲਓ, ਜੇ ਤੁਹਾਡਾ ਦਿਲ ਹੈ ਵੱਖਰੇ ਹੋਣ ਤੇ ਹੋ ਜਾਓ। ਜੇ ਹੁੰਦੇ ਭਾਰਤ ਸਰਕਾਰ ਦੇ ਨਾਲ, ਕਹਿੰਦੇ ਨਹੀਂ ਇਹ ਤਾਂ ਦੇਸ਼ ਧਰੋਹੀ ਆ, ਇਹ ਤਾਂ ਆਤੰਕਵਾਦੀ ਆ, ਇਹ ਸਾਡਾ ਦੇਸ਼ ਅੱਗੇ ਬਹੁਤ ਛੋਟਾ ਜਿਹਾ ਹੋਰ ਛੋਟਾ ਕਰਨ ਲੱਗੇ ਆ। ਪਰ ਕੀ ਹੋਇਆ? ਉਹਦੇ ਨਾਲ UK ਕਮਜ਼ੋਰ ਨਹੀਂ ਹੋਇਆ, ਸਟਰੋਂਗ ਹੋਇਆ। ਇੱਥੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਉਹ ਬ੍ਰੈਗਜ਼ਿਟ ਕਰਨਾ ਚੰਗੇ ਜਾਂ ਮਾੜੇ, ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਵੋਟ ਤੇ ਫੈਸਲਾ ਕਰ ਲਓ। ਸੋ ਭਾਰਤ ਨੂੰ ਇਹ ਸੋਚਣਾ ਚਾਹੀਦਾ ਵੀ ਸਿਰਫ ਇਕਨੋਮਿਕਲੀ ਅੱਗੇ ਜਾਣ ਨਾਲ ਜਾਂ ਟੈਕਨੋਲੋਜੀਕਲੀ ਐਡਵਾਂਸਮੈਂਟ ਕਰਨ ਨਾਲ ਕਦੇ ਕੋਈ ਦੇਸ਼ ਬਹੁਤ ਉੱਚਾ ਨਹੀਂ ਚਲਾ ਜਾਂਦਾ, ਜਿੰਨੀ ਦੇਰ ਉੱਥੇ ਰੂਲ ਆਫ ਲਾਅ, ਡੈਮੋਕ੍ਰੇਸੀ, ਰਿਲੀਜੀਅਸ ਫਰੀਡਮ ਦਾ ਜਿਹੜਾ ਉਹ ਰਿਸਪੈਕਟ ਨਾ ਹੋਵੇ। ਤੁਸੀਂ ਇਹ ਦੇਖੋ ਕਿ ਭਾਰਤ ਜਿਹੜਾ ਵਾ ਉਹ ਰਿਲੀਜੀਅਸ ਫਰੀਡਮ ਲਈ ਵੀ ਕੰਟਰੀ ਆਫ ਪਾਰਟੀਕੂਲਰ ਕੰਸਰਨ ਹੈ, ਬਲੈਕ ਲਿਸਟ ਹੈ ਪਿਛਲੇ 3 ਸਾਲਾਂ ਤੋਂ। ਫਿਰ ਜੋ ਕੁਛ ਹੈ ਹੁਣ ਮਨੀਪੁਰ 'ਚ ਹੋ ਰਿਹਾ ਵਾ ਉਹ ਵੀ ਸਾਡੇ ਸਾਹਮਣੇ ਆ। ਸੋ
ਇਹ ਸਾਰੀ ਸਿਚੁਏਸ਼ਨ ਨੂੰ ਸਾਹਮਣੇ ਰੱਖਦੇ ਹੋਇਆ ਜਿਹੜਾ ਭਾਰਤ ਸਰਕਾਰ ਨੂੰ ਆਪਣਾ ਜਿਹੜਾ ਐਟੀਟਿਊਡ ਹੈ ਟੁਵਰਡਸ ਦ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਲੋਕਾਂ ਨੂੰ ਜਿਹੜਾ ਹੱਕ ਹੈ ਆਪਣਾ ਫੈਸਲਾ ਕਰਨ ਦਾ, ਉਹਦਾ ਜਿਹੜਾ ਵਾ ਉਹਨੂੰ ਸਮਰਥਨ ਦੇਣਾ ਚਾਹੀਦਾ, ਨਾ ਕਿ ਉਹਨੂੰ ਇੰਨੇ ਭੌਂਡੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਦਬਾਉਣ ਦੀ ਕੋਸ਼ਿਸ਼ ਕਰੇ। ਤੇ ਜਿਹੜਾ ਇਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ, ਭਾਵੇਂ ਅਫਗਾਨਿਸਤਾਨ ਦੇ ਵਿੱਚ ਹੋਵੇ ਪੰਗੇਬਾਜ਼ੀ, ਭਾਵੇਂ ਪਾਕਿਸਤਾਨ 'ਚ ਜਿਹੜੀ ਇਹਨਾਂ ਟੈਰਰਿਜ਼ਮ ਕਰਾਇਆ ਉਹ ਹੋਵੇ, ਉਹ ਬੰਦ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਵੀ ਇੰਡੀਆ ਵੱਲੋਂ ਇਹ ਸਾਰਾ ਕੁਝ ਪਹਿਲਾਂ ਵੀ ਕੀਤਾ ਜਾਂਦਾ ਰਿਹਾ। ਤੁਸੀਂ ਕਸ਼ਮੀਰੀ ਐਕਟਿਵਿਸਟ ਦਾ ਜ਼ਿਕਰ ਕੀਤਾ, ਮੁਸਲਮਾਨਾਂ ਦਾ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਕਤਲ ਕੀਤਾ ਗਿਆ। ਇਹੀ ਚੀਜ਼ ਅਸੀਂ ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਤੇ ਹੁਣ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਦੇਖਦੇ ਹਾਂ। ਸੋ ਐਕਟੀਵਿਟੀਜ਼ ਇਹ ਇੰਟਰਫੀਰੈਂਸ ਦੀਆਂ ਹੋਣ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਹੋਣ, ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ। ਜਰਮਨੀ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਗੱਲ ਸਾਹਮਣੇ ਆਈ ਸੀ। ਕੋਰਟ ਨੇ ਮਤਲਬ ਇਹ ਗੱਲ ਭਾਰਤ ਨੂੰ ਸਿੱਧਾ ਦੋਸ਼ੀ ਠਹਿਰਾਇਆ ਸੀ ਕਿ ਗੁਰਦੁਆਰਿਆਂ ਦੇ ਵਿੱਚ ਕਿਵੇਂ ਏਜੰਟ ਭਾਰਤ ਦੇ ਵੜੇ ਹੋਏ ਆ। ਸੋ ਆਸਟ੍ਰੇਲੀਆ ਤੋਂ ਲੈ ਕੇ UK ਤੱਕ ਤੇ ਨਾਰਥ ਅਮਰੀਕਾ ਤੱਕ ਇਹ ਘਟਨਾਵਾਂ ਜਦੋਂ ਵਾਪਰਦੀਆਂ ਰਹੀਆਂ ਨੇ, 40 ਸਾਲ 39 ਸਾਲ ਹੋ ਗਏ ਆ। ਸਿੱਖਾਂ ਨੂੰ ਕਹਿੰਦੇ ਆ ਕਿ ਜਿਹੜੀ ਏਅਰ ਇੰਡੀਆ ਬੋਂਬਿੰਗ ਹੈ ਉਹਦੇ ਪਿੱਛੇ ਇੰਡੀਆ ਦਾ ਹੱਥ ਸੀ। ਸੋ ਹੁਣ ਅਜਿਹਾ ਕੀ ਵਾਪਰਿਆ ਕਿ ਭਾਰਤ ਸਰਕਾਰ ਨੂੰ ਸਿੱਧਾ ਜਿਹੜਾ ਆ ਕਟਹਿਰੇ ਦੇ ਵਿੱਚ ਖੜਾ ਹੋਣਾ ਪੈ ਰਿਹਾ ਹੈ? ਕਿ ਇਹ ਕਿਹਾ ਜਾਵੇ ਕਿ ਜੋ ਉਹ ਕਰ ਰਹੇ ਸੀ ਉਹਨਾਂ ਦਾ ਘੜਾ ਜਿਹੜਾ ਭਰ ਗਿਆ, ਜਾਂ ਇਹਦੇ ਪਿੱਛੇ ਕੁਝ ਹੋਰ ਨਜ਼ਰ ਆਉਂਦਾ? ਦੇਖੋ, ਇਹਦੇ ਦੋਵੇਂ ਹੀ ਪੱਖ ਆ। ਇੱਕ ਥੋੜੀ ਜਿਹੀ ਮੈਂ ਕਲੈਰੀਫਿਕੇਸ਼ਨ ਕਰਦਾ ਜਾਵਾਂ। ਜਿਹੜੇ ਪਾਕਿਸਤਾਨ ਦੇ ਵਿੱਚ 6 ਕਸ਼ਮੀਰੀ ਲੀਡਰ ਸ਼ਹੀਦ ਹੋਏ ਆ ਪਿਛਲੇ 6-7 ਮਹੀਨਿਆਂ 'ਚ, ਉਹਨਾਂ 'ਚ ਕਸ਼ਮੀਰ 'ਚ ਇੱਕ ਦੋ ਹੀ ਸੀ ਜਿਹੜੇ ਉੱਥੇ ਰਹਿੰਦੇ ਸੀ। ਕੁਛ ਕਰਾਚੀ 'ਚ ਵੀ ਇਹ ਵਾਕਿਆ ਹੋਇਆ ਵਾ, ਫਿਰ ਪਾਕਿਸਤਾਨ ਦੇ ਕੈਪੀਟਲ ਸਿਟੀ 'ਚ ਹੋਇਆ। ਏਦਾਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਮੀਡੀਆ 'ਚ ਨਹੀਂ ਆਉਂਦੀਆਂ ਕਈ ਵਾਰੀ। ਸੋ ਜਸਟ ਅ ਬਰੀਫ ਕਲੈਰਿਟੀ ਅਬਾਊਟ ਦੈਟ। ਅੱਛਾ, ਦੂਸਰੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜਾ ਕਿ ਇਹ ਕਿਉਂ ਦੇਖੋ, ਇੱਕ ਤਾਂ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਨਾ। ਇੰਡੀਆ ਨੇ ਬੜੀ ਦੇਰ ਅਫਗਾਨਿਸਤਾਨ 'ਚ ਬਹਿ ਕੇ ਜਿਹੜਾ ਹੈ ਉਹ ਤੇ ਇਰਾਨ ਦੇ ਵਿੱਚ ਆਪਣੇ ਕੌਂਸਲੇਟਸ ਨੂੰ ਵਰਤ ਕੇ ਪਾਕਿਸਤਾਨ ਦੇ ਨਾਲ ਵਿੱਚ ਦਹਿਸ਼ਤਗਰਦੀ ਕਰਾਈ ਆ। ਫਿਰ ਜਿਹੜੇ ਬਾਹਰ ਸਿੱਖ ਸੀਗੇ ਉਹਨਾਂ ਦੇ ਵਿੱਚ ਉੱਥੇ ਥਰੂ ਆਊਟ ਹੀ ਜਰਮਨੀ, ਤੁਹਾਨੂੰ ਪਤਾ ਕਿ ਪਿੱਛੇ ਇੱਕ ਬੰਦੇ ਨੂੰ ਸਜ਼ਾ ਵੀ ਹੋਈ ਆ ਜਿਹੜਾ ਰॉ ਦਾ ਏਜੰਟ ਸੀਗਾ। ਫਿਰ ਇਸੇ ਤਰ੍ਹਾਂ ਹਰ ਦੇਸ਼ 'ਚ ਹੀ ਉਹਨਾਂ ਨੇ ਇਸ ਤਰ੍ਹਾਂ ਦੀ ਪੰਗੇਬਾਜ਼ੀ ਕੀਤੀ ਆ। ਪਰ ਉਹ ਉਹਨਾਂ ਦਾ ਕਿਉਂਕਿ ਹੁਣ ਝਾਕਾ ਖੁੱਲ ਗਿਆ ਸੀ, ਉਹ ਹੌਲੀ ਉਹਨਾਂ ਸੋਚਿਆ ਵੀ ਸ਼ਾਇਦ ਇਹ ਵੀ ਕੈਨੇਡਾ ਵੀ ਕੋਈ ਸਾਡਾ ਗੁਆਂਢੀ ਦੇਸ਼ ਹੈ, ਵੀ ਉੱਥੇ ਵੀ ਅਸੀਂ ਏਦਾਂ ਦੀ ਪੰਗੇਬਾਜ਼ੀ ਕਰਾਂਗੇ। ਔਰ ਇਹ ਕਰਨਾ ਹੁਣ ਇੱਥੇ ਸੌਖਾ ਵੀ ਆ, ਕਿਉਂਕਿ ਜਿਹੜਾ ਪੈਟਰਨ ਹੈ ਨਾ ਕਿਸੇ ਥਾਂ, ਉਹਦੇ ਵਿੱਚ ਉਹਨਾਂ ਦੀਆਂ ਡਾਇਰੈਕਟ ਏਜੰਸੀਆਂ ਸਾਹਮਣੇ ਤੇ ਨਹੀਂ ਆਉਂਦੀਆਂ। ਜੇ ਪਾਕਿਸਤਾਨ 'ਚ ਟੈਰਰਿਜ਼ਮ ਕਰਾਇਆ ਤੇ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਸੀ ਸੋ ਕਾਲਡ, ਉਹਨੂੰ ਪੈਟਰਨਾਈਜ਼ ਕਰਕੇ ਪੈਸਾ ਦੇ ਕੇ ਹਥਿਆਰ ਦੇ ਕੇ ਕਰਾਇਆ। ਹੁਣ ਜਿਹੜੀਆਂ ਬਾਹਰ ਆ ਇਹ ਵੀ ਕਲੈਂਡਸਟਾਈਨ ਐਕਟੀਵਿਟੀਜ਼ ਹੁੰਦੀਆਂ ਵਾ, ਵੀ ਤੁਸੀਂ ਜਿਹੜੇ ਉੱਥੇ ਗੈਂਗ ਆ, ਕੋਈ ਗੁੰਡੇ ਆ, ਉਹਨਾਂ ਨੂੰ 4 ਪੈਸੇ ਦੇ ਕੌਂਸਲੇਟ ਕਿਸੇ ਦੇ ਰਾਹੀਂ ਫਰੰਟਮੈਨ ਖੜਾ ਕਰਕੇ, ਤੇ ਬੰਦਾ ਮਾਰਨਾ ਤੇ ਉਹਨਾਂ ਲਈ ਕੋਈ ਕੰਮ ਹੀ ਨਹੀਂ ਨਾ ਹੈਗਾ। ਨਾ ਬੰਦਾ ਮਾਰਨ ਵਾਲੇ ਨੂੰ ਪਤਾ ਹੁੰਦਾ ਵੀ ਮੈਂ ਕਿਹਨੂੰ ਮਾਰ ਰਿਹਾ, ਤੇ ਨਾ ਉਹਨੂੰ ਇਹ ਪਤਾ ਹੁੰਦਾ ਵੀ ਪਿੱਛੇ ਕੌਣ ਆ ਨਾ। ਸੋ ਇਹ ਕਰਨਾ ਸੌਖਾ, ਪਰ ਓਵਰਆਲ ਜਿਹੜੀ ਵੈਸਟਰਨ ਇੰਟੈਲੀਜੈਂਸ ਆ ਉਹ ਬਹੁਤ ਸ਼ਾਰਪ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੀਆਂ ਜਿਹੜੀਆਂ ਹੈਗੀਆਂ ਰੂਟਸ ਕਿੱਥੇ ਜਾ ਕੇ ਮਿਲਦੀਆਂ। ਇੱਕ ਤੇ ਇਹ, ਦੂਸਰਾ ਜਿਹੜੀ ਨਰਿੰਦਰ ਮੋਦੀ ਨੂੰ ਤੇ ਭਾਰਤੀਆਂ ਨੂੰ ਮੈਂ ਇਹ, ਭਾਵੇਂ ਉਹ ਸਾਡੇ ਮੁਖਾਲਫ ਹੀ ਹੋਣ, ਭਾਵੇਂ ਸਾਡੀ ਸੈਲਫ ਡਿਟਰਮੀਨੇਸ਼ਨ ਦੀ ਸਿੱਖ ਸੋਵਰਨਟੀ ਦੀ ਹਿਮਾਇਤ ਨਾ ਕਰਦੇ ਹੁਣ, ਇਹ ਬਹੁਤ ਇੱਕ ਮੈਂ ਉਹਨਾਂ ਨੂੰ ਸਿੰਸੀਅਰ ਇੱਕ ਮਸ਼ਵਰਾ ਦੇਣਾ ਚਾਹੁੰਦਾ ਜੀ ਕਿ ਵੈਸਟ ਵਾਸਤੇ ਕਦੇ ਵੀ ਇਹ ਜਿਹੜਾ ਨਾ ਉਹਨੂੰ ਇਹ ਗੱਲ ਪਚਦੀ ਨਹੀਂ ਕਿ ਸਾਊਥ ਏਸ਼ੀਆ ਦਾ ਇੱਕ ਮੁਲਕ ਜਿਹੜਾ ਉਹ ਪ੍ਰੋਸਪੈਰਿਟੀ ਵਾਲੇ ਪਾਸੇ ਜਾਏ, ਉਹ ਜਿਹੜਾ ਹੈ ਉੱਥੇ ਦੇ ਲੋਕਾਂ ਨੂੰ ਰੋਟੀ ਟੁੱਕਰ ਚੰਗਾ ਮਿਲਣ ਲੱਗ ਜਾਏ ਜਾਂ ਸਾਇੰਟੀਫਿਕਲੀ ਐਡਵਾਂਸ ਹੋ ਜਾਏ। ਇਹ ਵੈਸਟ ਨੂੰ ਕਦੇ ਵੀ ਇਹ ਗੱਲ ਜਿਹੜੀ ਹੈ ਨਾ ਉਹ ਪਚਣੀ ਨਹੀਂ ਹੈਗੀ। ਪਰ ਇੱਕ ਰਿਸਕ ਆ। ਹੁਣ ਇਸ ਰਿਸਕ ਨੂੰ ਭਾਰਤ ਸਰਕਾਰ ਕਿਸ ਤਰ੍ਹਾਂ ਨਾਲ ਅੰਗੇਜ ਕਰਦੀ ਆ, ਇਹ ਆ ਸੱਚ ਸਿਆਣਪ ਕਿ ਉਹ ਕਿੰਨੇ ਕੁ ਸਿਆਣੇ, ਕਿੰਨੇ ਕੁ ਸੁਚੇਤ ਹੋ ਕੇ ਬਜਾਏ ਦੇ ਵੀ ਲੋਕਾਂ ਨੂੰ ਕੁੱਟਣ ਫੰਡਣ ਦੀ ਬਜਾਏ ਲੋਕਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇਣ, ਜ਼ਿਆਦਾ ਤੋਂ ਜ਼ਿਆਦਾ ਆਟੋਨਮੀ ਦੇਣ, ਲੋਕਾਂ ਦੀ ਜਿਹੜੇ ਹੱਕ ਆ ਉਹਨੂੰ ਮਾਨਤਾ ਦੇਣ। ਜੇ ਤਾਂ ਭਾਰਤ ਨੂੰ ਇਕੱਠਾ ਰੱਖਣਾ, ਭਾਰਤ ਨੂੰ ਸਟਰੋਂਗ ਕਰਨਾ, ਤੇ ਜੇ ਤੁਸੀਂ ਏਦਾਂ ਹੀ ਕਰਨਾ ਵੀ ਕਦੇ ਕਸ਼ਮੀਰੀਆਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਖੋਹ ਲੈਣਾ,
ਉੱਥੇ ਮਾਰਕੁੱਟ ਕਰਨੀ, ਕਦੇ ਮਨੀਪੁਰ ਦੇ ਵਿੱਚ ਔਰਤਾਂ ਦਾ ਰੇਪ ਕਰਨਾ, ਕਦੇ ਜਿਹੜੇ ਸਾਡੇ ਸਿੱਖ ਆਗੂ ਆ ਉਹਨਾਂ ਦੀ ਸ਼ਹੀਦੀਆਂ ਕਰਾਉਣੀਆਂ। ਸੋ ਇਹਦੇ ਨਾਲ ਕੋਈ ਵੀ ਦੇਸ਼ ਮਜ਼ਬੂਤ ਨਹੀਂ ਹੁੰਦਾ, ਹਮੇਸ਼ਾ ਕਮਜ਼ੋਰ ਹੀ ਹੁੰਦਾ, ਅਖੀਰ ਜਾ ਕੇ ਉਹ ਟੁੱਟ ਜਾਂਦਾ। ਹੁਣ ਜਿਸ ਤਰ੍ਹਾਂ ਪ੍ਰੋਸਪੈਰਿਟੀ ਅਸੀਂ ਦੇਖੀ ਹੈ ਵੀ ਇੰਡੀਆ 'ਚ ਆ ਰਹੀ ਹੈ, ਇਕਨੋਮਿਕਲੀ ਸਟਰੋਂਗ ਹੋ ਰਿਹਾ, ਟੈਕਨੋਲੋਜੀਕਲੀ ਐਡਵਾਂਸ ਹੋ ਰਿਹਾ, ਵੈਸਟ ਵੀ ਉੱਤੇ ਨਜ਼ਰ ਰੱਖ ਕੇ ਬੈਠਾ। ਫਿਰ ਜਿਹੜਾ ਇਹਨਾਂ ਨੇ ਬ੍ਰਿਕਸ ਦਾ ਕੀਤਾ ਕੰਮ ਸ਼ੁਰੂ, ਕਿ ਚਾਈਨਾ ਦੇ ਨਾਲ ਮਿਲ ਕੇ, ਬ੍ਰਾਜ਼ੀਲ, ਚਾਈਨਾ ਔਰ ਹੋਰ ਦੇਸ਼ਾਂ ਨਾਲ ਮਿਲ ਕੇ ਕਿਹਾ ਜੀ ਅਸਲ 'ਚ ਨਰਿੰਦਰ ਮੋਦੀ ਨਾ ਬਹੁਤ ਉਹਨੂੰ ਸ਼ਾਇਦ ਸਟੇਟਸਮੈਨ ਨਹੀਂ ਬਣ ਸਕਿਆ। ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਸੀਗੀ, ਤੁਸੀਂ ਦੇਖਿਆ ਮਨਮੋਹਨ ਸਿੰਘ ਨੂੰ ਤੁਸੀਂ ਦੇਖੋ ਤੇ ਉਹਨੇ ਬਹੁਤ ਸਾਰੇ ਕੰਮ ਅਜਿਹੇ ਕੀਤੇ ਜਿਹਨੇ ਭਾਰਤ ਨੂੰ ਸਟਰੋਂਗ ਕੀਤਾ, ਪਰ ਉਹਨੇ ਕਦੇ ਵੀ ਉੱਥੇ ਫੜਬਾਜ਼ੀ ਨਹੀਂ ਕੀਤੀ। ਨਾ ਸੋਸ਼ਲ ਮੀਡੀਆ ਕਦੇ ਪਾਇਆ ਵੀ ਮਨਮੋਹਨ ਸਿੰਘ ਨੇ ਆਹ ਕੱਦੂ ਤੀਰ ਮਾਰ ਦਿੱਤਾ, ਸਾਡੀ ਸਰਕਾਰ ਨੇ ਇਹ ਕਰ ਦਿੱਤਾ। ਉਹਨੇ ਬਹੁਤ ਸਾਰੇ ਬੈਕਗਰਾਊਂਡ 'ਚ ਰਹਿ ਕੇ ਕੰਮ ਕੀਤੇ। ਔਰ ਜਿਹੜਾ ਰੀਅਲ ਸਟੇਟਸਮੈਨ ਹੁੰਦਾ ਵਾ ਉਹਦਾ ਕੰਮ ਹੀ ਇਹ ਹੁੰਦਾ ਕਿ ਉਹ ਬੈਕਗਰਾਊਂਡ 'ਚ ਰਹਿ ਕੇ ਕਿਸੇ ਦੇਸ਼ ਲਈ ਕੰਮ ਕਰਦਾ। ਪਰ ਇਹ ਜਿਹੜੀ ਸਰਕਾਰ ਆ ਇਹ ਹੈਗੀ ਆ ਸ਼ੋਭਦਾਬਾਜ਼ੀ ਸਰਕਾਰ। ਇਹਨਾਂ ਦਾ ਤਾਂ ਕੰਮ ਹੀ ਆ ਕਿ ਹਰ ਸ਼ੈ ਨੂੰ ਹਿੰਦੂਤਵਾ ਨਾਲ ਜੋੜਨਾ, ਉਹਦੀ ਜ਼ਿਆਦਾ ਤੋਂ ਜ਼ਿਆਦਾ ਪਬਲਿਸਿਟੀ ਕਰਨੀ। ਸੋ ਨਰਿੰਦਰ ਮੋਦੀ ਨੇ ਜਿਹੜੇ ਕੰਮ ਕਰ ਰਿਹਾ ਉਹਦੀ ਵਜ੍ਹਾ ਤੋਂ ਇੰਡੀਆ ਇੱਕ ਬਹੁਤ ਹਾਈ ਲੈਵਲ ਆਫ ਰਿਸਕ ਤੇ ਆ ਜਾਂਦਾ। ਔਰ ਜੇ ਏਦਾਂ ਹੀ ਕਰਦਾ ਰਿਹਾ ਤੇ ਇੰਡੀਆ ਦੇ ਟੋਟੇ ਬਹੁਤ ਛੇਤੀ ਹੋ ਜਾਣਗੇ ਜੇ ਭਾਰਤ ਸਰਕਾਰ ਅਕਲਮੰਦੀ ਦਿਖਾ ਕੇ ਲੋਕਾਂ ਦੇ ਹੱਕਾਂ ਦਾ ਇਹਤਰਾਮ ਨਹੀਂ ਕਰਦੀ। ਸੋ ਉਹ ਜਿਹੜਾ ਬ੍ਰਿਕ ਜਿਹੜੀ ਇਹ ਡਾਲਰ ਦੇ ਮੁਕਾਬਲੇ ਇੱਕ ਕਰੰਸੀ ਲਿਆਉਣ ਦੀ ਭਾਰਤ ਦੀ ਤੇ ਹੋਰ ਦੇਸ਼ਾਂ ਦੀ ਸੋਚ ਆ, ਉਹ ਤੋਂ ਹੀ ਭਾਰਤ ਦਾ ਰਿਸਕ ਬਦਲਦਾ ਵਾ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਜਾਵਾਂ ਵੀ ਜਿੱਦਾਂ ਕਿ ਸੱਦਾਮ ਹੁਸੈਨ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਸੀਗਾ ਉਹ ਅਮਰੀਕਾ ਦੇ ਨਾਲ ਉਹਦੇ ਚੰਗੇ ਸੰਬੰਧ ਸੀਗੇ। ਫਿਰ ਜਦੋਂ ਉਹਨੇ ਕਿਹਾ ਵੀ ਮੈਂ ਹੁਣ ਆਪਣੀ ਜਿਹੜੀ ਸਾਡੀ ਟ੍ਰਾਂਜੈਕਸ਼ਨ ਹੈ ਉਹ ਡਾਲਰ 'ਚ ਨਹੀਂ ਹੋਏਗੀ, ਅਸੀਂ ਯੂਰੋ ਜਾਂ ਪਾਉਂਡ 'ਚ ਕਰਾਂਗੇ, ਤੇ ਉਹਦੇ ਬਾਅਦ ਫਿਰ ਸਾਰਾ ਕੰਮ ਜਿਹੜਾ ਉਹਦਾ ਖਰਾਬ ਹੋਇਆ। ਉਸਾਮਾ ਬਿਨ ਲਾਦਨ ਤੇ ਉਹਦੀ ਸਾਊਦੀ ਬਿਨ ਲਾਦਨ ਕੰਪਨੀ ਕਿਸੇ ਜ਼ਮਾਨੇ 'ਚ ਬੁਸ਼ ਸੀਨੀਅਰ ਦੀ ਪਾਰਟਨਰ ਹੁੰਦੀ ਸੀਗੀ, ਕਿਉਂਕਿ ਉਹ ਦੋਵੇਂ ਹੀ ਆਇਲ ਦੇ ਕਾਰੋਬਾਰ ਸੀਗੇ। ਬੁਸ਼ ਸੀਨੀਅਰ ਤੇ ਉਹ ਪਾਰਟਨਰ ਵੀ ਰਹੇ ਕਿਸੇ ਕੁਝ ਕਾਰੋਬਾਰਾਂ 'ਚ। ਪਰ ਜਦੋਂ ਤੁਹਾਨੂੰ ਇੱਕ ਦੂਸਰੇ ਦਾ ਬਹੁਤ ਪਤਾ ਹੋ ਜਾਏ ਨਾ ਤੇ ਕਈ ਵਾਰੀ ਫਿਰ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ। ਸੋ ਇਹ ਜਿਹੜੀ ਪਾਰਟਨਰਸ਼ਿਪ ਹੈ, ਭਾਵੇਂ ਕੁਆਡ ਦੀ ਪਾਰਟਨਰਸ਼ਿਪ ਹੋਵੇ ਜਾਂ ਕੋਈ ਹੋਰ ਪਾਰਟਨਰਸ਼ਿਪ ਹੋਵੇ, ਭਾਰਤ ਨੂੰ ਬਹੁਤ ਧਿਆਨ ਨਾਲ ਜਿਉਂ ਤੁਸੀਂ ਉੱਤੇ ਵਾਲੇ ਪਾਸੇ ਜਾਂਦੇ ਹੋ ਨਾ ਤੇ ਉਹ ਥਾਂ ਹੋਰ ਸਲਿੱਪਰੀ ਹੁੰਦੀ ਜਾਂਦੀ ਹੈ। ਸੋ ਬਹੁਤ ਧਿਆਨ ਨਾਲ ਭਾਰਤ ਦੀ ਸਰਕਾਰ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ, ਲੋਕਾਂ ਨੂੰ ਉਹਨਾਂ ਦੇ ਹੱਕ ਦੇਣੇ ਚਾਹੀਦੇ। ਜੀ ਅਮਰ ਜੀ ਡਾਕਟਰ ਸਾਹਿਬ, ਇੱਕ ਹੋਰ ਸਵਾਲ, ਹੁਣ ਜੇ ਇਹ ਦੇਖਿਆ ਜਾਵੇ ਵੀ ਭਾਰਤ ਵੱਲੋਂ ਮਾਈਨੋਰਿਟੀਜ਼ ਨੂੰ ਜਾਂ ਸਟੇਟ ਵੱਲੋਂ ਮਾਈਨੋਰਿਟੀਜ਼ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਰਿਹਾ ਵਿਦਿਨ ਦ ਇੰਡੀਅਨ ਬਾਰਡਰਸ। ਹੁਣ ਜਦੋਂ ਇਹ ਗੱਲ ਜੱਗ ਜ਼ਾਹਰ ਹੋ ਰਹੀ ਹੈ ਕਿ ਇੰਡੀਅਨ ਬਾਰਡਰਸ ਤੋਂ ਬਿਯੋਂਡ ਜਾ ਕੇ ਵੀ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤੇ ਹੁਣ ਵੀ ਉਹ ਟਾਰਗੇਟ ਦੀ ਜਿਹੜੀ ਲਾਈਨ ਹੈ ਉਹ ਨਿਰੰਤਰ ਜਾਰੀ ਹੈ। ਸੋ ਇਸ ਸਿਚੁਏਸ਼ਨ ਦੇ ਵਿੱਚ ਸਾਡੇ ਲਈ ਇੱਥੇ ਕੀ ਓਪਰਚੁਨਿਟੀ ਬਣਦੀ ਹੈ ਜਦੋਂ ਅਸੀਂ ਹਿਊਮਨ ਰਾਈਟਸ ਇਸ਼ੂਜ਼ ਦੀ ਗੱਲ ਕਰਦੇ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਉਹ ਸਿੱਖ ਹੋਣ, ਕਸ਼ਮੀਰੀ ਹੋਣ ਜਾਂ ਹੋਰ ਘੱਟ ਗਿਣਤੀਆਂ ਹੋਣ ਭਾਰਤ ਦੇ ਵਿੱਚ, ਕਿ ਅਸੀਂ ਇੰਟਰਨੈਸ਼ਨਲੀ ਜਿੱਥੇ ਇੰਡੀਆ ਐਕਸਪੋਜ਼ ਹੋ ਰਿਹਾ ਸਾਡੇ ਲਈ ਕੀ ਕਦਮ ਪੁੱਟਣੇ ਬਣਦੇ ਆ? ਦੇਖੋ, ਪਹਿਲੀ ਗੱਲ ਤੇ ਇਹ ਆ ਅਮਰਵੀਰ, ਜਿਹੜਾ ਹਰ ਬੁਰੀ ਸ਼ਹਿਰ 'ਚ ਨਾ ਕਦੇ ਕੋਈ ਅੱਛੀ ਚੀਜ਼ ਵੀ ਨਿਕਲਦੀ ਆ। ਠੀਕ ਹੈ, ਸਾਡੇ ਬੰਦਿਆਂ ਦੀ ਸ਼ਹੀਦੀ ਹੋਈ ਆ ਔਰ ਸਾਨੂੰ ਉਹਦਾ ਦੁੱਖ ਵੀ ਆ, ਪਰ ਇਹਦੇ ਨਾਲ ਨਾ ਇੱਕ ਚੀਜ਼ ਸਪਸ਼ਟ ਹੋ ਗਈ ਆ। ਬਹੁਤ ਸਾਰੇ ਜਿਹੜੇ ਭਾਰਤ ਲਈ ਪਿਆਰ ਰੱਖਣ ਵਾਲੇ ਸਿੱਖ ਵੀ ਹੈਗੇ ਆ ਕਈ, ਜਿਹੜੇ ਕਹਿੰਦੇ ਆ ਵੀ ਆ ਜਿਹੜੇ ਖਾਲਿਸਤਾਨੀ ਆ, ਇਹ ਤਾਂ ਦੇਖੋ ਜੀ ਇਹ ਕਿਹੜਾ ਤਰੀਕਾ ਵਾ। ਤੇ ਜਿਹੜੇ ਸਾਡੇ ਬੰਦਿਆਂ ਦੀ ਅੱਗੇ ਘੱਲੂਕਾਰਾ ਹੋਇਆ ਜਾਂ ਸ਼ਹੀਦੀਆਂ ਹੋਈਆਂ 80 ਤੇ 90 ਦੇ ਦਹਾਕਿਆਂ 'ਚ ਇਸ ਵਾਸਤੇ ਹੋਈਆਂ ਕਿ ਉਹਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ। ਹਾਲਾਂਕਿ ਫੈਕਟ ਇਹ ਆ ਕਿ ਸਿੱਖ ਜੈਨੋਸਾਈਡ 'ਚ ਮੈਜੋਰਟੀ ਜਿਹੜੇ ਸਿੱਖ ਸ਼ਹੀਦ ਹੋਏ ਆ ਉਹਨਾਂ 'ਚ ਕੋਈ ਵੀ ਹਥਿਆਰਬੰਦ ਜਾਰੂ ਨਹੀਂ ਸੀਗਾ। ਉਹਦੇ 'ਚ ਲੋਕਾਂ ਦੀਆਂ ਮਾਵਾਂ, ਭੈਣਾਂ, ਬੱਚੇ ਵੀ ਸ਼ਾਮਲ ਸੀਗੇ, ਜਿਹਨੂੰ ਬਹੁਤ ਸਾਰੇ ਲੋਕ ਮਾਈਨਸ ਕਰ ਜਾਂਦੇ ਆ। ਹੁਣ ਭਾਈ ਨਿੱਜਰ ਨੇ ਕਿਹੜੇ ਹਥਿਆਰ ਚੁੱਕੇ ਸੀਗੇ? ਖੰਡੇ ਕੋਲ ਕਿਹੜੀਆਂ ਬੰਦੂਕਾਂ ਤੇ ਮਸ਼ੀਨ ਗੰਨਾਂ ਸੀਗੀਆਂ? ਭਾਈ ਪਰਮਜੀਤ ਸਿੰਘ ਪੰਜਵੜ ਕਿਸੇ ਜ਼ਮਾਨੇ 'ਚ ਹਥਿਆਰਬੰਦ ਸੰਘਰਸ਼ ਕਰਦੇ ਸੀ, ਪਰ ਪਿਛਲੇ 20-25 ਸਾਲ ਤੋਂ ਉਹਨਾਂ ਨੇ ਕਿਹੜੇ ਹਥਿਆਰ ਚੁੱਕੇ ਹੋਏ ਸੀ? ਸੋ ਇਹ ਵੀ ਗੱਲ ਸਪਸ਼ਟ ਹੋ ਜਾਂਦੀ ਆ ਕਿ ਸਿੱਖ ਭਾਵੇਂ ਸ਼ਾਂਤਮਈ ਢੰਗ ਨਾਲ ਬਾਹਰ ਦੇ ਦੇਸ਼ 'ਚ ਬੈਠਾ ਹੋਇਆ, ਕਨਸਟੀਟਿਊਸ਼ਨਲ ਨੋਰਮਸ ਤੇ ਲਾਜ਼ ਦੇ ਹੇਠ ਰਹਿੰਦਿਆਂ ਹੋਇਆਂ ਵੀ
ਜੇ ਆਪਣੀ ਸੋਵਰਨਟੀ ਦੀ ਗੱਲ ਕਰਦਾ ਤੇ ਭਾਰਤ ਸਰਕਾਰ ਨੂੰ ਵਾਰਾ ਨਹੀਂ ਖਾਂਦੀ। ਸੋ ਇੱਕ ਤਾਂ ਇਹ ਚੀਜ਼ ਸਾਬਤ ਹੁੰਦੀ ਆ, ਜਿਹੜੇ ਇੱਥੇ ਬੈਠੇ ਭਾਰਤ ਦੇ ਕੁਝ ਹਮਦਰਦ ਸਾਡੇ ਸਿੱਖ ਵੀਰ ਭਰਾ ਹੈਗੇ, ਉਹਨਾਂ ਨੂੰ ਸਮਝਣਾ ਚਾਹੀਦਾ ਵੀ ਭਾਰਤ ਨੂੰ ਕਿਸੇ ਸੂਰਤ 'ਚ ਵੀ ਸਿੱਖ ਆਈਡੈਂਟਿਟੀ ਦੀ ਗੱਲ ਵਾਰਾ ਨਹੀਂ ਖਾਂਦੀ, ਭਾਵੇਂ ਉਹ ਸ਼ਾਂਤਮਈ ਢੰਗ ਨਾਲ ਹੋਵੇ। ਸੋ ਅਸੀਂ ਇਸ ਵਾਸਤੇ ਦੁਨੀਆ ਸਾਹਮਣੇ ਰੱਖ ਸਕਦੇ ਹਾਂ ਕਿ ਭਾਈ ਅਸੀਂ ਤਾਂ ਜੇ ਸ਼ਾਂਤਮਈ ਢੰਗ ਨਾਲ ਵੀ ਆਪਣਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਦੇ ਹਾਂ, ਜਿਹੜਾ UN ਦੇ ਚਾਰਟਰ ਦੇ ਹੇਠ ਹਰ ਕੌਮ ਦਾ ਹੱਕ ਹੈ, ਤੇ ਸਾਡੀ ਉਹ ਗੱਲ ਵੀ ਭਾਰਤ ਸਰਕਾਰ ਬਰਦਾਸ਼ਤ ਨਹੀਂ ਕਰਦੀ, ਬਲਕਿ ਇੰਟਰਨੈਸ਼ਨਲ ਟੈਰਰਿਜ਼ਮ ਕਰਾ ਕੇ ਸਾਡੇ ਬੰਦਿਆਂ ਦੀ ਸ਼ਹੀਦੀ ਕਰਾਉਂਦੀ ਹੈ। ਪਹਿਲੀ ਗੱਲ। ਦੂਸਰੀ ਗੱਲ, ਸਾਨੂੰ ਵੱਧ ਤੋਂ ਵੱਧ ਕੇ ਇਸ ਮੌਕੇ ਨੂੰ ਵਰਤਦਿਆਂ ਹੋਇਆਂ ਆਪਣੇ ਰਿਪਰੈਜ਼ੈਂਟੇਟਿਵਸ ਨੂੰ, ਭਾਵੇਂ ਉਹ ਸਟੇਟ ਲੈਵਲ ਤੇ ਹੋਣ ਭਾਵੇਂ ਉਹ ਨੈਸ਼ਨਲ ਲੈਵਲ ਤੇ ਹੋਣ, ਉਹਨਾਂ ਨੂੰ ਲਿਖਣਾ ਚਾਹੀਦਾ। ਕਿਉਂਕਿ ਇੱਥੇ ਤੁਹਾਨੂੰ ਵੀ ਪਤਾ ਵਾ, ਮੈਂ ਨਾਂ ਤੇ ਨਹੀਂ ਲੈਣਾ ਚਾਹੁੰਦਾ, ਕਿ ਕੁਛ ਜਿਹੜੇ ਸਾਡੇ ਇੱਥੇ ਸਨਮੋਰ ਲੀਡਰਸ਼ਿਪ ਹੈਗੀ ਆ US 'ਚ, ਉਹਨਾਂ ਨੂੰ ਪਿਛਲੇ ਦਿਨਾਂ ਇੱਦਾਂ ਦੇ ਰਿਪੋਰਟ ਸੀਗੀ, ਚੁਣੌਤੀ ਵੀ ਸੀਗੀ, FBI ਨੇ ਕੁਛ ਲੋਕਾਂ ਨੇ ਮੀਟਿੰਗ ਵੀ ਕੀਤੀ ਕਿ ਉਹ ਵੀ ਥ੍ਰੈਟ ਤੇ ਹੈਗੇ ਆ। ਸੋ ਇਸ ਤੋਂ ਪਹਿਲਾਂ ਕਿ ਰੱਬ ਨਾ ਕਰੇ ਕੋਈ ਘਟਨਾ ਵਾਪਰੇ, ਸਾਨੂੰ ਪਹਿਲਾਂ ਹੀ ਇਹਦੇ ਬਾਰੇ ਜਿਹੜਾ ਨਾ ਪ੍ਰੀਐਮਪਟਿਵ ਮੈਜਰ ਲੈਣੇ ਚਾਹੀਦੇ ਆ ਕਿ ਅਸੀਂ ਲੋਕਲ ਅਥਾਰਟੀਜ਼ ਨੂੰ ਕੰਸਲਟ ਕਰੀਏ ਕਿ ਭਾਈ ਸਾਨੂੰ ਵੀ ਇੱਥੇ ਇੱਦਾਂ ਦੇ ਮਸਲੇ ਹੋ ਸਕਦੇ ਆ। ਔਰ ਇਹਦੇ ਵਿੱਚ ਇਹ ਆ ਵੀ ਕੁਛ ਕੰਮ ਤਾਂ ਆਲਰੇਡੀ, ਹੁਣ ਬਹੁਤ ਸਾਰੀਆਂ ਚੀਜ਼ਾਂ ਬੈਕਗਰਾਊਂਡ 'ਚ ਕਰਨ ਵਾਲੀਆਂ ਹੁੰਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਵੀ ਇੱਥੇ ਬਹੁਤ ਸਾਰੀਆਂ ਅਥਾਰਟੀ ਨਾਲ ਹੈਗਾ ਸੰਪਰਕ ਸਾਡੀ ਕੁਛ ਸਨਮੋਰ ਜਥੇਬੰਦੀਆਂ ਦਾ ਔਰ ਸੰਸਥਾਵਾਂ ਦਾ, ਜਿਹੜੀਆਂ ਉਹਨਾਂ ਨੂੰ ਬਰੀਫ ਕਰ ਰਹੀਆਂ ਅਮਰੀਕਨ ਸਰਕਾਰ ਨੂੰ ਵੀ, ਕਿ ਇੱਥੇ ਵੀ ਜੇ ਇੰਡੀਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਠੱਲ ਪਾਈ ਜਾਏ। ਫਿਰ ਇਹ ਆ ਵੀ ਸਾਨੂੰ ਇਸ ਸਮੇਂ ਇੱਕ ਹੋਰ ਬੜਾ ਸਾਡਾ ਪੰਗਾ ਆ ਕਮਿਊਨਿਟੀ ਦੇ ਵਿੱਚ, ਕਿ ਜਦੋਂ ਭਾਈ ਖੰਡੇ ਦੀ ਸ਼ਹੀਦੀ ਹੋਈ ਆ ਜਾਂ ਨਿੱਜਰ ਸਾਹਿਬ ਦੀ ਸ਼ਹੀਦੀ ਹੋਈ ਆ, ਤੇ ਉਹਨੂੰ ਕਈ ਤਰ੍ਹਾਂ ਦੇ ਠੀਕ ਹੈ, ਕੌਮ ਨੇ, ਮੈਜੋਰਟੀ ਜਿਹੜੀ ਕੌਮ ਸੀਗੀ ਉਹਨਾਂ ਤਾਂ ਮਾਨਤਾ ਦਿੱਤੀ ਆ, ਪੰਥ ਨੇ ਆਪਣੇ ਸ਼ਹੀਦਾਂ ਨੂੰ ਸਲਾਮੀ ਵੀ ਦਿੱਤੀ ਆ, ਪਰ ਵਿੱਚ ਕਈ ਖੱਚਾਂ ਵੀ ਹੁੰਦੀਆਂ, ਉਹ ਇੱਧਰ ਉੱਧਰ ਦੀਆਂ ਕਈ ਗੱਲਾਂ ਮਾਰਨ ਲੱਗ ਪੈਂਦੀਆਂ ਵੀ ਨਹੀਂ ਏਦਾਂ ਹੋਇਆ ਸੀ, ਭਾਰਤ ਸਰਕਾਰ ਤਾਂ ਕਰਾਇਆ ਨਹੀਂ, ਆਹ ਗੈਂਗ ਵਾਰ ਸੀ, ਫਲਾਣ ਸੀ, ਟੀਮ ਸੀ। ਸੋ ਏਦਾਂ ਦੇ ਭੰਡੀ ਪ੍ਰਚਾਰ ਤੋਂ ਵੀ ਬਚਣਾ ਚਾਹੀਦਾ। ਤੀਜਾ ਇਹ ਹੈ ਕਿ ਸਿੱਖ ਕੌਮ ਦਾ ਇਸ ਵੇਲੇ ਸਿੱਖ ਕੌਮ ਦਾ ਗੁਰੂ ਹੀ ਰਾਖਾ ਹੈ। ਸਿੱਖਾਂ ਨੂੰ ਚਾਹੀਦਾ ਥੋੜੇ ਸੁਚੇਤ ਹੋ ਕੇ ਟੁਰਨ। ਰੀਜਨ ਦੇ ਹਾਲਾਤ ਬਹੁਤ ਬਦਲ ਗਏ ਆ। ਸਾਨੂੰ ਸਿੱਖਾਂ ਨੂੰ ਆਪਣਾ ਇੱਕ ਏਜੰਡਾ ਲੈ ਕੇ ਬਗੈਰ ਕਿਸੇ ਹੋਰ ਤੋਂ ਹੋਪ ਰੱਖਿਆ ਟੁਰਨ ਦੀ ਲੋੜ ਹੈ। ਤੇ ਸਭ ਤੋਂ ਅਹਿਮ ਚੀਜ਼ ਇਹ ਆ ਕਿ ਅਸੀਂ ਜਿਸ ਵੇਲੇ ਕੁਛ ਹੋ ਜਾਂਦਾ ਤੇ ਉਦੋਂ ਨੱਸਣ ਲੱਗਦੇ ਆ। ਉਸ ਤੋਂ ਪਹਿਲਾਂ ਸਾਨੂੰ ਕਰਨਾ ਚਾਹੀਦਾ। ਜਿਸ ਤਰ੍ਹਾਂ ਹੁਣ ਮੈਂ ਇਹ ਆਸ ਰੱਖਦਾ ਕਿ ਜਿਹੜੇ ਸਾਡੇ ਇੱਥੇ ਸਿੱਖ ਲੀਡਰਸ਼ਿਪ ਆ, ਉਹ ਇਕੱਠਿਆਂ ਹੋ ਕੇ ਜਿਹੜੇ ਤੁਹਾਡੇ ਇੱਥੇ ਲੋਕਲ ਅਸੈਂਬਲੀਮੈਨ ਨੇ ਜਾਂ ਕਾਂਗਰਸਮੈਨ ਨੇ, ਉਹਨਾਂ ਨਾਲ ਲੌਬਿੰਗ ਕਰੇਗੀ ਕਿ ਜਿਹੜਾ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਾਨੂੰਨ ਸਾਜ਼ੀ ਜਾਂ ਲੈਜਿਸਲੇਸ਼ਨ ਕਰ ਰਹੇ ਹੋ ਜੀ, ਉਹ ਸਿਰਫ ਚਾਈਨਾ ਤੇ ਸਿਰਫ ਫੋਕਸ ਨਾ ਕਰੋ। ਉਹਦੇ ਹੇਠ ਜਿਹੜੀਆਂ ਭਾਰਤ ਸਰਕਾਰ ਤੇ ਉਹਦੀ ਸੰਗਠਨ 'ਚ ਚੱਲਣ ਵਾਲੀਆਂ ਜਿਹੜੀਆਂ ਇੱਥੇ ਸੰਸਥਾਵਾਂ ਹੈਗੀਆਂ ਹਿੰਦੂਤਵਾ ਦੀਆਂ, ਉਹਨਾਂ ਨੂੰ ਵੀ ਤੁਸੀਂ ਆਪਣੇ ਰਡਾਰ ਤੇ ਲਿਆਓ। ਔਰ ਜਿਹੜਾ ਕੈਨੇਡਾ, ਉੱਥੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜੀ ਟਰੂਡੋ ਸਰਕਾਰ ਆ ਉਹਨੂੰ ਇੱਕ ਤਾਂ ਕੰਪਲੀਮੈਂਟ ਕਰੀਏ ਵੀ ਉਹਨਾਂ ਨੇ ਇੱਕ ਜੈਨੂਇਨ ਹਿਊਮਨ ਰਾਈਟਸ ਇਸ਼ੂ ਨੂੰ ਉਠਾਇਆ ਵਾ, ਔਰ ਏਡੇ ਭਾਰੀ ਤਰੀਕੇ ਨਾਲ, ਏਡੇ ਤਗੜੇ ਤਰੀਕੇ ਨਾਲ। ਸੋ ਉਹਨਾਂ ਦੇ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਔਰ ਇੱਥੇ ਇੱਕ ਸੀਰੀਅਸ ਵਿਚਾਰ ਵਟਾਂਦਰਾ ਕਿ ਅਸੀਂ ਆਪਣੀ ਰੈਜ਼ੀਲੀਅੰਸ ਜਿਹੜੀ ਆ ਉਹ ਇਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਬਣਾਉਣੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਇੱਦਾਂ ਦੀ ਕੋਈ ਘਟਨਾ ਨਾ ਵਾਪਰ ਸਕੇ। ਔਰ ਇਹ ਆ ਬਈ ਸਭ ਤੋਂ ਅਹਿਮ ਚੀਜ਼ ਇਹ ਆ, ਜਿਵੇਂ ਮੈਂ ਆਲਰੇਡੀ ਕਹਿ ਹੀ ਬੈਠਾ, ਕਿ ਵੱਧ ਤੋਂ ਵੱਧ ਬਰੀਫ ਕਰੋ, ਮੋਨੀਟਰ ਵੀ ਕਰੋ। ਆਲੇ ਦੁਆਲੇ ਤੁਹਾਡੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਹੋ ਰਹੀ ਹੈ, ਤੁਹਾਡੇ ਗੁਰਦੁਆਰਾ ਸਾਹਿਬ 'ਚ ਕੋਈ ਬੰਦੇ ਅਜਿਹੇ ਹੈਗੇ ਆ ਜਿਹੜੇ ਕੌਂਸਲੇਟ ਦੇ ਨਾਲ ਕੰਮ ਕਰਦੇ ਆ ਜਾਂ ਤੁਹਾਡੀ ਸੂਚੀ ਦਿੰਦੇ ਆ, ਤੇ ਇਹ ਇਲੀਗਲ ਆ। ਕੋਈ ਵੀ ਦੇਸ਼ ਤੇ ਕੋਈ ਵੀ ਕਮਿਊਨਿਟੀ ਦਾ ਵਿਅਕਤੀ ਕਿਸੇ ਬਾਹਰ ਦੀ ਸਰਕਾਰ ਲਈ ਇਹ ਕੰਮ ਨਹੀਂ ਕਰ ਸਕਦਾ ਕਿ ਆਪਣੀ ਕਮਿਊਨਿਟੀ ਦੇ ਬੰਦਿਆਂ ਦੀਆਂ ਫੋਟੋ ਜਾਂ ਇਨਫੋਰਮੇਸ਼ਨ ਕਿਸੇ ਕੌਂਸਲੇਟ ਜਾਂ ਕਿਸੇ ਹੋਰ ਨਾਲ ਸ਼ੇਅਰ ਕਰੇ। ਇਹ ਅਮਰੀਕਾ, ਕੈਨੇਡਾ ਤੇ ਜਿੰਨੇ ਵੀ ਅਸੀਂ ਵੈਸਟਰਨ ਵਰਲਡ 'ਚ ਰਹਿੰਦੇ ਆ, ਉਹਦੇ ਕਾਨੂੰਨਾਂ ਦੀ ਉਲੰਘਣਾ। ਸੋ ਇਹੋ ਜਿਹੇ ਲੋਕਾਂ ਨੂੰ ਤੁਸੀਂ ਵੱਧ ਤੋਂ ਵੱਧ ਰਿਪੋਰਟ ਕਰੋ, ਔਰ ਜਿਹੜਾ ਹੈ ਉਹ ਬਹੁਤ ਸੁਚੱਜੇ ਤੇ ਸੁਚੇਤ ਢੰਗ ਦੇ ਨਾਲ ਅੱਗੇ ਗੱਲ ਐਕਟ ਕਰੋ। ਔਰ ਇੱਕ ਆਖਰੀ ਗੱਲ ਮੈਂ ਅਮਰਵੀਰ ਜ਼ਰੂਰ ਕਹਾਂਗਾ ਜੀ, ਕਿ ਭਾਰਤ ਸਰਕਾਰ ਜਿਹੜੀ ਆ, ਜਦੋਂ ਉਹ ਤੇ ਏਦਾਂ ਦਾ ਕੋਈ ਸੰਕਟ ਦਾ ਸਮਾਂ ਬਣਦਾ, ਜਦੋਂ ਉਹਨਾਂ ਦੇ ਕੋਈ ਨਾ ਕੋਈ ਏਦਾਂ ਦਾ ਕੰਮ ਦੁਨੀਆ ਸਾਹਮਣੇ ਆਉਂਦਾ, ਤੇ ਉਹ ਸਿਰਫ ਇੱਕ ਬੈਲੈਂਸ ਕਰਨ ਲਈ ਕੋਈ ਨਾ ਕੋਈ ਏਦਾਂ ਦਾ ਵਾਕਿਆ ਕਰਾ ਦਿੰਦੀ ਆ ਜਿਹਦੇ ਨਾਲ ਸਿੱਖ ਸੰਘਰਸ਼ ਤੇ ਸਿੱਖ ਪੰਥ ਜਿਹੜਾ ਵਾ ਉਹ ਭੰਡਿਆ ਜਾਵੇ। ਸੋ
ਕੋਈ ਦੂਰ ਇਹ ਹੋ ਸਕਦਾ ਕਿ ਭਾਰਤ ਸਰਕਾਰ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦਾ ਕੰਮ ਕਰਾ ਦੇ ਜਿਹਦੇ ਨਾਲ ਸਿੱਖ ਜਿਹੜੇ ਆ ਭੰਡੇ ਜਾਣ। ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਹੀ ਆ ਕਿ ਜਿਹੜੀ 에ਅਰ ਇੰਡੀਆ ਦੀ ਬੋmbਿੰਗ ਸੀ ਉਹ ਹੀ ਭਾਰਤ ਸਰਕਾਰ ਨੇ ਸਿਰਫ ਸਿੱਖਾਂ ਨੂੰ ਭੰਡਣ ਲਈ ਉਸ ਵੇਲੇ, ਕਿਉਂਕਿ ਕੈਨੇਡਾ 'ਚ ਉਸ ਵੇਲੇ ਸੰਘਰਸ਼ ਦੀ ਬਹੁਤ ਮਾਨਤਾ ਸੀਗੀ, ਉਹਨੂੰ ਡਾਊਨ ਕਰਨ ਲਈ ਜਿਹਦੇ ਅਸੀਂ ਅੱਜ ਤੱਕ ਅਸਰਾਤ ਭੁਗਤ ਰਹੇ ਹਾਂ, ਉਹ ਕਰਾਈ। ਫਿਰ ਤੁਸੀਂ ਦੇਖਿਆ ਹੋਣੇ ਮੰਦਿਰਾਂ ਤੇ ਐਵੇਂ ਝੂਠੀ ਜਿਹੀ ਗ੍ਰਿਫਿਟੀ ਕਰਾ ਕੇ ਆਪੀ ਹਿੰਦੂਤਵਾ ਵਾਲਿਆਂ ਨੇ ਤੇ ਸਿੱਖਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਤਾਂ ਛੱਟੇ ਸਿੰਘ, ਤੁਹਾਨੂੰ ਯਾਦ ਹੈ ਇੱਕ ਕਿਤਾਬ ਹੈ ਮੈਡਲਿਨ ਆਲਬਰਾਈਟ ਦੀ ਮਾਈਟੀ ਐਂਡ ਅਲਮਾਈਟੀ, ਉਹਦੇ 'ਚ ਉਹਨੇ ਲਿਖਿਆ ਕਿ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਜਾ ਰਿਹਾ ਸੀ ਤੇ ਇਹਨਾਂ ਨੇ ਛੱਟੀ ਸਿੰਘਪੁਰਾ 'ਚ ਸਿੱਖ ਸ਼ਹੀਦ ਕਰਾ ਕੇ ਉਹਦਾ ਇਲਜ਼ਾਮ ਲਵਾ ਦਿੱਤਾ ਸੀਗਾ ਕਸ਼ਮੀਰੀ ਮੁਜਾਹਿਦਾਂ ਤੇ। ਸੋ ਇਸ ਚੀਜ਼ ਤੇ ਵੀ ਖਾਸ ਧਿਆਨ ਰੱਖੋ, ਕਿਉਂਕਿ ਹੁਣ ਭਾਰਤ ਦਾ ਜਿਹੜਾ ਕਾਲਾ ਚਿਹਰਾ ਦੁਨੀਆ ਸਾਹਮਣੇ ਆ ਰਿਹਾ, ਇਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਦੁਨੀਆ ਦੇ ਅੱਗੇ ਆ ਰਿਹਾ, ਟੂਡੋ ਵਰਗੇ ਉਹਦੇ ਉੱਤੇ ਆਵਾਜ਼ ਚੁੱਕ ਰਹੇ ਆ। ਇਹ ਹੁਣ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰਨਗੇ, ਕੋਈ ਨਾ ਕੋਈ ਐਸੀ ਐਕਟੀਵਿਟੀ ਕਰਾਉਣਗੇ ਵਾਇਲੈਂਟ ਜਿਹਦੇ ਨਾਲ ਸਿੱਖਾਂ ਦਾ ਭੰਡੀ ਪ੍ਰਚਾਰ ਹੈ ਪੂਰੀ ਦੁਨੀਆ 'ਚ ਕਰ ਸਕਣ। ਸੋ ਮੈਂ ਆਪਣੇ ਜਿਹੜੇ ਖਾਸ ਤੌਰ 'ਤੇ ਸਾਡੇ ਨੌਜਵਾਨ ਸਿੱਖ ਆ ਤੇ ਜਿਹੜੇ ਸਾਡੇ ਗਰਮ ਖਿਆਲਾਂ ਵਾਲੇ ਮਿੱਤਰ ਆ, ਉਹਨਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਆਪਣਾ ਹਰ ਐਕਟ ਜਿਹੜਾ ਉਹ ਸੋਚ ਸਮਝ ਕੇ ਕਰੋ। ਤੁਹਾਡਾ ਜੋਸ਼ ਜਜ਼ਬਾ ਸਿਰ ਮੱਥੇ, ਪਰ ਜੇ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਕੌਮ ਲਈ ਕੋਈ ਸੰਕਟ ਬਣੇ ਤੇ ਉਹ ਤੋਂ ਸਾਨੂੰ ਬਚਣ ਦੀ ਲੋੜ ਹੈ। ਜੀ ਸਾਹਿਬ, ਬਿਲਕੁਲ। ਮੈਂ ਜਾਂਦੇ ਜਾਂਦੇ ਇੱਕ ਸਵਾਲ ਹੋਰ ਤੁਹਾਨੂੰ ਪੁੱਛਣਾ ਚਾਹੂੰਗਾ, ਕਿਉਂਕਿ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਤੇ ਤੁਹਾਡੀ ਪਕੜ ਹੈਗੀ ਆ। ਹੁਣ ਵੈਸਟ ਦੇ ਸਾਹਮਣੇ ਚਾਈਨਾ ਨੂੰ ਕਾਊਂਟਰ ਕਰਨਾ ਇੱਕ ਵੱਡਾ ਸਵਾਲ ਹੈ ਆਉਣ ਵਾਲੇ ਸਾਲਾਂ ਦੇ ਵਿੱਚ, ਕਿ ਚਾਈਨਾ ਨੂੰ ਉਹ ਕਿਤੇ ਨਾ ਕਿਤੇ ਫਸਾਉਣਾ ਚਾਹੁੰਦੇ ਆ ਜਾਂ ਉਹਨਾਂ ਦੀ ਗਰੋਥ ਨੂੰ ਰੋਕਣਾ ਚਾਹੁੰਦੇ ਆ, ਤੇ ਉਹਨੂੰ ਰੋਕਣ ਦੇ ਲਈ ਇੰਡੀਆ ਦਾ ਮੋਢਾ ਵਰਤਿਆ ਜਾ ਰਿਹਾ ਹੈ। ਇਹ ਇੱਕ ਇਸ ਵਕਤ ਨਜ਼ਰ ਆ ਰਿਹਾ ਹੈ। ਸੋ ਹਿਊਮਨ ਰਾਈਟਸ ਦੇ ਇਸ਼ੂਜ਼ ਜਾਂ ਜਿਹੜਾ ਆ ਸਾਰਾ ਘਟਨਾਕ੍ਰਮ ਸਾਹਮਣੇ ਆਇਆ, ਇਹ ਜਿਵੇਂ ਕੈਰਟ ਐਂਡ ਸਟਿਕ ਪਾਲਿਸੀ ਹੁੰਦੀ ਹੈ ਜਾਂ ਅਦਰਵਾਈਜ਼ ਦੇਖਿਆ ਜਾਂਦਾ ਵੀ ਭਾਈ ਇੱਕ ਪਾਸੇ ਇਹ ਘਟਨਾਕ੍ਰਮ ਭਾਰਤ ਦਾ ਸਾਹਮਣੇ ਆਉਂਦਾ ਤੇ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ, ਤੇ ਦੂਜੇ ਪਾਸੇ ਭਾਰਤ ਦੀ ਲੋੜ ਵੀ ਹੈ ਚੀਨ ਦੇ ਖਿਲਾਫ। ਸੋ ਇਹ ਦੋਵੇਂ ਚੀਜ਼ਾਂ ਕਿਵੇਂ ਬੈਲੈਂਸ ਆਊਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਅਮਰਵੀਰ, ਸਮਾਂ ਆਪਣੇ ਕੋਲ ਥੋੜਾ, ਮੈਂ ਇੱਕ ਛੋਟੀ ਜਿਹੀ ਗੱਲ ਕਰਾਂ ਕਿ ਜਿਹੜਾ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਹੈ ਨਾ, ਉਹਦੇ 'ਚ ਇੱਕ ਗੱਲ ਕਹੀ ਜਾਂਦੀ ਹੈ, ਦੇਅਰ ਆਰ ਨੋ ਪਰਮਾਨੈਂਟ ਫੋਜ਼ ਐਂਡ ਫਰੈਂਡਸ ਇਨ ਇੰਟਰਨੈਸ਼ਨਲ ਡਿਪਲੋਮੇਸੀ। ਵੀ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ ਜਾਂ ਜਿਹੜੀ ਇੰਟਰਨੈਸ਼ਨਲ ਸਿਆਸਤ ਹੈ, ਉਹ 'ਚ ਕੋਈ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ ਜੀ। ਇਸ ਵਕਤ ਵੈਸਟ ਨੂੰ ਭਾਰਤ ਦੀ ਲੋੜ ਹੈ for different reasons, not only ਸਿਰਫ ਚਾਈਨਾ ਵਾਸਤੇ ਨਹੀਂ, ਭਾਰਤ ਨੂੰ ਭਾਰਤ, ਕਿਉਂਕਿ ਦੇਖੋ ਪਾਪੂਲੇਸ਼ਨ ਕਿੰਨੀ ਹੈ ਨਾ, ਚਾਈਨਾ ਤੋਂ ਜ਼ਿਆਦਾ ਪਾਪੂਲੇਸ਼ਨ ਹੁਣ ਭਾਰਤ ਦੀ ਹੋ ਗਈ ਹੈ ਜਾਂ ਹੋਣ ਵਾਲੀ ਆ ਜੀ। ਸੋ ਬਹੁਤ ਵੱਡੀ ਮੰਡੀ ਆ ਜਿੱਥੇ ਵੈਸਟ ਨੇ ਆਪਣਾ ਸਮਾਨ ਵੇਚਣਾ ਵਾ। ਜਦ ਇਹ ਆਪਣਾ ਸਮਾਨ ਵੇਚ ਲੈਣਗੇ, ਜਦੋਂ ਇਹ ਕੰਟਰੈਕਟ ਕਰ ਲੈਣਗੇ ਸਾਰਾ ਕੁਝ, ਸੋ ਇਹ ਜੋ ਕੁਝ ਭਾਰਤ ਕਰ ਰਿਹਾ ਨਾ, ਇਹ ਸਾਰਾ ਰਿਕਾਰਡ ਜਮਾ ਹੋ ਰਿਹਾ। ਸੋ ਵੈਸਟ ਹਜੇ ਤਾਂ ਇਗਨੋਰ ਕਰੀ ਜਾਂਦਾ, ਆਪਣਾ ਮਾਲ ਹੀ ਵੇਚੀ ਜਾਂਦਾ, ਕੰਟਰੈਕਟਸ ਹੀ ਵੇਚੀ ਜਾਂਦਾ, ਕਮਰਸ਼ੀਅਲ ਕੰਟਰੈਕਟਸ ਹੋ ਰਹੇ ਆ। ਔਰ ਮੈਂ ਫਿਰ ਤੁਹਾਨੂੰ ਯਾਦ ਦਵਾਵਾਂ, ਜੇ ਤੁਸੀਂ ਦੇਖੋ ਤਾਂ ਵੈਸਟ ਹੀ ਸਾਰਾ ਕੁਝ ਇੰਡੀਆ ਨੂੰ ਵੇਚ ਰਿਹਾ। ਇੰਡੀਆ ਬਹੁਤ ਥੋੜਾ ਵੈਸਟ ਨੂੰ ਕੁਝ ਦੇ ਰਿਹਾ ਵਾ, ਸਭ ਕੁਝ ਇੱਥੋਂ ਹੀ ਜਾ ਰਿਹਾ, ਇਹਨਾਂ ਦੀ ਮਾਲ ਉੱਥੇ ਵਿਕ ਰਿਹਾ, ਵੱਡੇ ਵੱਡੇ ਕੰਟਰੈਕਟਸ ਜਿਹੜੇ। ਸੋ ਜਦੋਂ ਵੈਸਟ ਸਮਝੇਗਾ ਵੀ ਹੁਣ ਉਹਨੇ ਜੋ ਕੁਝ ਪ੍ਰਾਪਤ ਕਰਨਾ ਸੀ ਕਰ ਲਿਆ, ਤੇ ਉਹਦੇ ਬਾਅਦ ਫਿਰ ਭਾਰਤ ਨੂੰ ਜਿਹੜਾ ਨਾ ਵਰਤ ਕੇ ਸੁੱਟ ਦੇਗਾ। ਮੈਂ ਹੁਣ ਕੋਈ ਭੈੜੀ ਮਿਸਾਲ ਨਹੀਂ ਦੇਣਾ ਚਾਹੀਦਾ, ਕਿਸ ਤਰ੍ਹਾਂ ਜਿਸ ਤਰ੍ਹਾਂ ਵਰਤਣ ਦੇ ਬਾਅਦ ਜਿਸ ਤਰ੍ਹਾਂ ਟਿਸ਼ੂ ਪਿੰਨ ਕਰੀਦਾ ਨਾ, ਇਸ ਤਰ੍ਹਾਂ ਕਰੇ। ਵੈਸੇ ਵਰਤਾਰਾ ਰਿਹਾ ਬਹੁਤ ਸਾਰੇ ਦੇਸ਼ਾਂ ਨਾਲ, ਭਾਰਤ ਨੂੰ ਜ਼ਿਆਦਾ ਇਨਫਲੂਐਂਸ ਸਾਰੇ ਦੇਸ਼ਾਂ ਦੇ ਨਾਲ ਰਿਹਾ। ਸੋ ਇਹ ਜੋ ਕੁਝ ਇਕੱਠਾ ਹੋ ਰਿਹਾ ਵਾ, ਜਿਹੜਾ ਕੰਟਰੀ ਆਫ ਪਰਟੀਕੂਲਰ ਕੰਸਰਨ ਪਿਛਲੇ 3-4 ਸਾਲਾਂ ਦਾ ਭਾਰਤ ਨੂੰ ਲਾਣਿਆ ਜਾ ਰਿਹਾ ਵਾ, ਜਾਂ ਟਰੂਡੋ ਦੀ ਸਟੇਟਮੈਂਟ ਆਈ ਆ, ਇਹ ਸਾਰਾ ਭਾਰਤ ਦੀ ਜਿਹੜੀ ਆ ਇੱਕ ਚਾਰਜ ਸ਼ੀਟ ਇਕੱਠੀ ਹੋ ਰਹੀ ਆ। ਸੋ ਜਦੋਂ ਇਹ ਚਾਰਜ ਸ਼ੀਟ ਵੱਧ ਜਾਏਗੀ ਔਰ ਵੈਸਟ ਦੇ ਆਪਣੇ ਇੰਟਰਸਟ ਘੱਟ ਜਾਣਗੇ, ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਅਮਰੀਕਾ ਦੇ ਤੇ ਚਾਈਨਾ ਦੇ ਸੰਬੰਧ ਜਿਹੜੇ ਆ ਉਹ ਬਹੁਤ ਚੰਗੇ ਹੋ ਜਾਣ। ਬਹੁਤ ਸਾਰਾ ਡਿਪੈਂਡ ਕਰਦਾ ਕਿ ਤੁਹਾਡੇ ਜਿਹੜੇ ਅਗਲੇ ਸਾਲ ਇਲੈਕਸ਼ਨ ਹੋਣੇ ਆ, ਪ੍ਰੈਜ਼ੀਡੈਂਸ਼ੀਅਲ ਰੇਸ ਕਿਉਂਕਿ ਸ਼ੁਰੂ ਹੋ ਚੁੱਕੀ ਆ ਔਰ ਅਗਲੇ ਸਾਲ ਇਲੈਕਸ਼ਨ ਹੋਣੇ ਆ ਜੀ, ਕਿ ਅਮਰੀਕਾ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਉਂਦੀ ਆ। ਮੈਨੂੰ ਲੱਗਦਾ ਕਿ ਅਗਲੇ ਸਾਲ, ਆਉਣ ਵਾਲੇ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਸਿਆਸੀ ਤਬਦੀਲੀਆਂ ਆਉਣਗੀਆਂ, ਜਿਹਦਾ ਪ੍ਰਭਾਵ ਜਿਹੜਾ ਵਾ ਉਹ ਪੂਰੀ ਦੀ ਪੂਰੀ ਦੁਨੀਆ ਦੀ ਪੋਲਿਟਿਕਸ ਤੇ ਪਵੇਗਾ। ਉਹਦੇ ਬਾਅਦ ਦੁਨੀਆ ਦੀ ਅਲਾਈਨਮੈਂਟ ਕੀ ਹੋਏਗੀ, ਉਹ ਜਿਹੜਾ ਉਹ ਬੜੀ ਅਨਪ੍ਰੈਡਿਕਟੇਬਲ ਹੈ। ਪਰ ਜਿਹੜੀ ਉਸ ਖਿੱਤੇ ਦੀ ਇਸ ਵੇਲੇ ਸਿਚੁਏਸ਼ਨ ਹੈ, ਇੱਕ ਪਾਸੇ ਰਸ਼ੀਆ ਯੂਕਰੇਨ ਦੀ ਵਾਰ ਚੱਲ ਰਹੀ ਹੈ, ਫਿਰ ਚਾਈਨਾ ਦਾ ਇੱਕ ਅਲਾਈਅੰਸ ਰਸ਼ੀਆ ਨਾਲ ਤਾਂ ਹੈ ਹੀ ਆ। ਸੋ ਉਹਦੇ ਵਿੱਚ
ਭਾਰਤ ਆਪਣੇ ਆਪ ਨੂੰ ਕਿੰਨਾ ਕੁ ਸੰਭਾਲ ਕੇ ਰੱਖ ਸਕਦਾ ਔਰ ਟੋਟੇ ਹੋਣ ਤੋਂ ਬਚ ਸਕਦਾ, ਇਹ ਹੁਣ ਜੀ। ਭਾਰਤ ਸਰਕਾਰ ਤੇ ਹੀ ਆ ਕਿ ਉਹਨਾਂ ਨੇ ਲੋਕਾਂ ਨੂੰ ਉਹਨਾਂ ਦੇ ਹੱਕ ਦੇ ਕੇ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦੇ ਨਾਲ ਰਹਿਣਾ ਜਾਂ ਉਹਨਾਂ ਨੂੰ ਵੱਖ ਕਰਨਾ, ਇਹ ਤੇ ਉਹਨਾਂ ਤੇ ਹੀ ਆ। ਜੀ ਡਾਕਟਰ ਹਾਂਜੀ। ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਜ਼ਿਆਦਾ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਨਵੇਂ ਇਸ਼ੂ ਦੇ ਨਾਲ ਤੇ ਨਵੀਂ ਕਿਸੇ ਪਰਸਨੈਲਿਟੀ ਦੇ ਨਾਲ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।